अस्सलाम वालेकुम। निक्के ला तो एक गल सुनते आने कि अल्लाह के आखिरी नबी अल्लाह के सच्चे नबी दी भी अल्लाह के नबी सल्लम को कोई बंदा गया तो जाके उन्हें कोई अमदाद मंगी तो आप सल्लम ने उन्होंने कुहाड़ी दी भी ऐसा औजार दिता भी जा ਇਹਦੇ ਨਾਲ ਜਾ ਕੇ ਕਮਾ ਕੇ ਖਾ ਵੀ ਇਹਦੇ 'ਚ ਵੀ ਕਰਨ ਦੇ ਵਿੱਚ ਬਰਕਤ ਦੱਸੀ ਇੱਕ ਸੁਨੇਹਾ ਇੱਕ ਐਸਾ ਸਬਕ ਆ ਜਿਹੜਾ ਸਾਨੂੰ ਵੀ ਆਪਣੇ ਵਰਤਾਰੇ 'ਚ ਲਿਆਉਣਾ ਚਾਹੀਦਾ ਤੇ ਇਹ ਸਬਕ ਨੂੰ ਆਪਣੇ ਵਰਤਾਰੇ 'ਚ ਕਿੱਦਾਂ ਲਿਆਉਣਾ ਵੀ ਜਿਹੜੇ ਬੰਦੇ ਉਹ ਅਸੀਂ ਆ ਕੇ ਜਦੋਂ ਤਾਰਕ ਤਨਵੀਰ ਸਾਹਿਬ ਨੂੰ ਮਿਲੇ ਆ ਨਾ ਗੱਲ ਸ਼ੁਰੂ ਕੀਤੀ ਤੇ ਇਹਨਾਂ ਨੇ ਇੱਕ ਬੜੀ ਸੋਹਣੀ ਗੱਲ ਕੀਤੀ ਕਹਿੰਦੇ ਵੀ ਡਿੱਗੇ ਹੋਏ ਨੂੰ ਜਦੋਂ ਬੰਦਾ ਚੱਕਦਾ ਨਾ ਤੇ ਤਾਂ ਨਾਲ ਆਪ ਵੀ ਜਾਂਦਾ ਤੇ ਜਿਹੜਾ ਤੁਸੀਂ ਕਿਸੇ ਨੂੰ ਆਸਰਾ ਦੇਣਾ ਨਾ ਇਹ ਤਾਂ ਬਹੁਤ ਵੱਡਾ ਅਮਲ ਆ ਫਿਰ ਕਿਸੇ ਦੇ ਪੈਰ ਪੱਕੇ ਕਰਾ ਦੇਣਾ ਇਹ ਤਾਂ ਅੱਲਾ ਦੇ ਨਬੀ ਦੀ ਸੁਨਨਤ ਆ ਵੀ ਕਿਸੇ ਨੂੰ ਬਜਾਏ ਇਸ ਦੇ ਕਿ ਤੁਸੀਂ ਇੱਕ ਟਾਈਮ ਦਾ ਤੁਸੀਂ ਆਟਾ ਦੇ ਕੇ ਆਓ ਉਹਨੂੰ ਤੁਸੀਂ ਕਾਰੋਬਾਰ ਇਦਾਂ ਦਾ ਦੇ ਦਿਓ ਵੀ ਉਹ ਸਾਰੀ ਜ਼ਿੰਦਗੀ ਦਾ ਆਟਾ ਉਹਦਾ ਬਣ ਜਾਏ ਆਟੇ ਦੀ ਮੁਹਤਾਜੀ ਨਾ ਰਵੇ ਆਟੇ ਦੀ ਮੁਹਤਾਜੀ ਨਾ ਰਵੇ ਉਸਮਾਨ ਸਾਹਿਬ ਕਹਿੰਦੇ ਵੀ ਮੱਛੀ ਨਾ ਦਿਓ ਮੱਛੀ ਫੜਨੀ ਸਿਖਾਓ ਤਰੀਕਾ ਦੱਸ ਦਿਓ ਵਾਹ ਜੀ ਤਰੀਕਾ ਦੱਸ ਦਿਓ ਹੁਨਰ ਦੇ ਦਿਓ ਹੁਨਰ ਤੇ ਉਹ ਜਿਹੜਾ ਬੇੜਾ ਤਾਰਕ ਤਨਵੀਰ ਸਾਹਿਬ ਨੇ ਚੱਕਿਆ ਨਾ ਵੀ ਕਿਸਾਨ ਨੂੰ ਘਾਟੇ ਤੋਂ ਮੁਨਾਫੇ ਵੱਲ ਕਿੱਦਾਂ ਲਿਆਉਣਾ ਵੀ ਪਸਤੀ ਤੋਂ ਬੁਲੰਦੀ ਵੱਲ ਕਿੱਦਾਂ ਲਿਆਉਣਾ ਡਿਗੇ ਹੋਏ ਨੂੰ ਆਸਰਾ ਦੇ ਕੇ ਖੜਾ ਕਿੱਦਾਂ ਕਰਨਾ ਵੀ ਉਹਦਾ ਇਹਨਾਂ ਨੇ ਨਾਂ ਰੱਖਿਆ ਐਗਰੀ ਟੂਰਿਜ਼ਮ ਤੇ ਉਹਦੇ 'ਚ ਮੈਂ ਤੁਹਾਨੂੰ ਜਿੱਦਾਂ ਅੱਗੇ ਦੱਸਿਆ ਵੀ ਬਰੀਕੀ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਇਨਸ਼ਾ ਅੱਲਾਹ ਤਾਲਾ ਸਾਡੀ ਇਸ ਫਿਲਮ ਨੂੰ ਜਿਹੜਾ ਬੰਦਾ ਪੂਰਾ ਦੇਖੂਗਾ ਨਾ ਇਨਸ਼ਾ ਅੱਲਾਹ ਉਹਨੂੰ ਇਹਦਾ ਫਾਇਦਾ ਹੋਊਗਾ ਤੇ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਕਹੂੰਗਾ ਵੀ ਖਸੂਸੀ ਤੌਰ ਤੇ ਇਸ ਫਿਲਮ ਨੂੰ ਦੇਖਿਓ ਤੇ ਮੈਂ ਰਾਣਾ ਸਾਹਿਬ ਨੂੰ ਇਹ ਗੁਜ਼ਾਰਿਸ਼ ਕਰੂੰਗਾ ਵੀ ਤਾਰਕ ਤਨਵੀਰ ਸਾਹਿਬ ਨਾਲ ਬਰੀਕੀ ਦੇ ਵਿੱਚ ਗੱਲਬਾਤ ਕਰਕੇ ਵੀ ਲੋਕਾਂ ਦੀ ਭਲੀ ਕਰੋ। ਜਿਹੜੀ ਸਖਾਵਤ ਆ ਨਾ ਉਹ ਅੱਲਾਹ ਤਾਲਾ ਨੂੰ ਬਹੁਤ ਪਸੰਦ ਆ ਬੇਸ਼ੱਕ ਤੇ ਸਖਾਵਤ ਦੀਆਂ ਨਾ ਬਹੁਤ ਸਾਰੀਆਂ ਕਿਸਮਾਂ ਵਾ ਕਹਿੰਦੇ ਵੀ ਕਿਸੇ ਭੁੱਖੇ ਬੰਦੇ ਨੂੰ ਖਾਣਾ ਖਵਾਉਣਾ ਜਿਹੜਾ ਵਾ ਨਾ ਇਹ ਬੜੀ ਚੰਗੀ ਸਖਾਵਤ ਆ ਤੇ ਫਿਰ ਉਸ ਤੋਂ ਬਾਅਦ ਇਹ ਆ ਕਿ ਕਿਸੇ ਨੂੰ ਕੰਮਕਾਰ ਤੇ ਲਾਣਾ ਕਿਸੇ ਨੂੰ ਬਿਮਾਰ ਨੂੰ ਯਾਨੀ ਕਿ ਜਿਹੜਾ ਵਾ ਦਵਾਈ ਲੈ ਕੇ ਦੇਣਾ ਇਹ ਯਾਨੀ ਕਿ ਸਾਰੀਆਂ ਸਖਾਵਤ ਦੀਆਂ ਕਿਸਮਾਂ ਕਿਸੇ ਦਾ ਬੱਚਾ ਪੜ੍ਹਾ ਦੇਣਾ ਹੈ ਲੇਕਿਨ ਜਿਹੜੀ ਤਾਰਕ ਤਨਵੀਰ ਸਾਹਿਬ ਕਰ ਰਹੇ ਆ ਨਾ ਸਖਾਵਤ ਕਿ ਉਹ ਬੰਦਿਆਂ ਨੂੰ ਕੰਮ ਸਿਖਾ ਰਹੇ ਆ ਤਾਂ ਕਿ ਆਉਣ ਵਾਲੀ ਨਸਲਾਂ ਤੱਕ ਵੀ ਜਿਹੜਾ ਵਾ ਨਾ ਸਿਲਸਿਲਾ ਜਾਰੀ ਰਹੇ ਤੇ ਇੰਨਾ ਜ਼ਬਰਦਸਤ ਕੰਮ ਔਰ ਮੈਨੂੰ ਨਾ ਬੜੇ ਸਾਲਾਂ ਤੋਂ ਇਸ ਗੱਲ ਦੀ ਅਦਰਾਕ ਵੀ ਸੀ ਔਰ ਪਰੇਸ਼ਾਨੀ ਵੀ ਸੀ ਕਿ ਸਾਡਾ ਕਿਸਾਨ ਜਿਹੜਾ ਵਾ ਨਾ ਉਹਦਾ ਮਸਲਾ ਪਾਣੀ ਦਾ ਥੋੜ੍ਹਾ ਹੋਣਾ ਵਾ ਨਾ ਉਹਦਾ ਮਸਲਾ ਪੁਰਾਣੇ ਤਰੀਕਾ ਕਾਸ਼ ਦਾ ਨਾ ਉਹਦਾ ਹੋਰ ਮਸਲਾ ਉਹਦਾ ਸਭ ਤੋਂ ਵੱਡਾ ਮਸਲਾ ਜਿਹੜਾ ਵਾ ਨਾ ਉਹਨੂੰ ਆਪਣੀ ਸ਼ੈ ਹੀ ਨਹੀਂ ਵੇਚਣੀ ਆਉਂਦੀ ਹੈ ਉਹ ਚੀਜ਼ ਜਿੰਨੀ ਮਰਜ਼ੀ ਤਿਆਰ ਕਰ ਲੇ ਉਹ 10 ਰੁਪਏ ਦੀ ਸ਼ੈ ਦਿੰਦਾ ਅਗਲਾ ਬੰਦਾ ਜਿਹੜਾ ਵਾ ਨਾ 2-4 ਘੰਟਿਆਂ 'ਚ ਉਹਨੂੰ 50 ਰੁਪਏ ਦੀ ਵੇਚ ਲੈਂਦਾ ਉਸ ਤੋਂ ਅਗਲਾ ਜਿਹੜਾ ਵਾ ਨਾ ਯਾਨੀ ਕਿ ਜਿਹੜੀ ਵੈਲਿਊ ਐਡੀਸ਼ਨ ਆ ਨਾ ਉਹ ਕੋਈ ਨਹੀਂ ਸੀ ਤੇ ਵੈਲਿਊ ਐਡੀਸ਼ਨ ਦਾ ਇਹ ਆ ਕਿ ਜਦੋਂ ਇੱਕ ਦਰਖਤ ਆ ਨਾ ਉਹ ਖੜਾ ਦਰਖਤ ਕੁਛ ਹੋਰ ਰੇਟ 'ਤੇ ਆ ਜਦੋਂ ਉਸ ਨੂੰ ਇੱਕ ਦਫਾ ਆਰਾ ਪੈਂਦਾ ਵਾ ਨਾ ਉਹਦੀ ਵੈਲਿਊ ਕੁਛ ਹੋਰ ਵੱਧ ਜਾਂਦੀ ਆ ਫਿਰ ਜਦੋਂ ਫਰਨੀਚਰ ਦੇ ਫੱਟਿਆਂ ਦੇ ਤੌਰ 'ਤੇ ਆਉਂਦਾ ਉਹਦੀ ਵੈਲਿਊ ਹੋਰ ਹੋ ਜਾਂਦੀ ਆ ਜਦੋਂ ਫਿਰ ਉਹ ਬੈੱਡ ਬਣਦਾ ਵਾ ਉਹਦੀ ਵੈਲਿਊ ਹੋਰ ਹੋ ਜਾਂਦੀ ਆ ਇਹ ਇਸ ਤਰ੍ਹਾਂ ਹੀ ਯਾਨੀ ਕਿ ਐਗਰੀਕਲਚਰ ਦੀ ਸਾਰੇ ਜਿਹੜੀਆਂ ਚੀਜ਼ਾਂ ਵਾ ਨਾ ਇਹਨਾਂ ਦੀ ਵੈਲਿਊ ਐਡੀਸ਼ਨ ਦੇ ਬਾਰੇ 'ਚ ਮੈਂ ਸੋਚਦਾ ਸੀ ਲੇਕਿਨ ਮੈਨੂੰ ਇਹਨਾਂ ਨਹੀਂ ਸੀ ਜ਼ਿਆਦਾ ਵੀ ਇਹਨੂੰ ਕਿਸ ਤਰ੍ਹਾਂ ਲੇਕਿਨ ਤਾਰਕ ਤਨਵੀਰ ਸਾਹਿਬ ਦਾ ਜਿਹੜਾ ਕੰਮ ਦੇਖਿਆ ਤੇ ਫਿਰ ਮੈਂ ਇਹਨਾਂ ਨੂੰ ਬਹੁਤ ਵੱਡੇ ਪਲੇਟਫਾਰਮ ਤੇ ਟੈਡ ਟਾਕਸ ਤੇ ਦੇਖਿਆ ਨਾ ਕਿਉਂਕਿ ਉੱਥੇ ਪਹੁੰਚਣਾ ਹੀ ਕਿਸੇ ਬੰਦੇ ਦਾ ਇਹ ਸੀ ਵੀ ਕਿਸੇ ਬੰਦੇ ਨੇ ਕੋਈ 10-20 ਸਾਲ ਮਿਹਨਤ ਕੀਤੀ ਹੈ ਉੱਥੇ ਐਵੇਂ ਨਹੀਂ ਪਹੁੰਚਦੇ ਤੇ ਮੈਨੂੰ ਬੜਾ ਇਸ਼ਤਿਆਕ ਸੀ ਇਹਨਾਂ ਨਾਲ ਮਿਲਣ ਦਾ ਇਹ ਤਾਂ ਤੁਹਾਡੇ ਨਾਲ ਮਿਲਣ ਦਾ ਇਸ਼ਤਿਆਕ ਰੱਖਦੇ ਸੀ ਮੈਂ ਇਹਨਾਂ ਨਾਲ ਮਿਲਣ ਦਾ ਇਸ਼ਤਿਆਕ ਰੱਖਦਾ ਸੀ ਤੇ ਮੈਨੂੰ ਬੜੀ ਸੀ ਵੀ ਇਹਨਾਂ ਨਾਲ ਕਿਸੇ ਦਿਨ ਬੈਠੀਏ ਇਹਨਾਂ ਨਾਲ ਗੱਲ ਕਰੀਏ ਵੀ ਇਹ ਤੁਹਾਨੂੰ ਕਿਸ ਤਰ੍ਹਾਂ ਸ਼ੌਕ ਪੈਦਾ ਹੋਇਆ ਇਹ ਤਾਂ ਬਾਅਦ ਵਿੱਚ ਆ ਨਾ ਵੀ ਕੀ ਕਰਨਾ ਮੈਨੂੰ ਇਹ ਸਭ ਤੋਂ ਪਹਿਲੇ ਵੀ ਚੰਗਾਰੀ ਫੁੱਟੀ ਕਿਸ ਤਰ੍ਹਾਂ। ਹਾਂਜੀ बहुत शुक्रिया असलम भाई सब तो पहले अंजम भाई उस्मान भाई बाकी राण साहब दोस्त अहबाब आए मेरे लिए बड़ी वड्डी गल आ जी तुसी इत्थे तशरीफ लिआए ਅਸੀਂ ਅੱਜ ਕਿਸਾਨਾਂ ਲਈ ਗੱਲ ਕਰਦੇ ਹਾਂ ਬਸ ਇਹ ਹਮੇਸ਼ਾ ਹੁੰਦਾ ਕਿ ਕਿਸੇ ਮਹਿਫਲ ਦੇ ਵਿੱਚ ਗੱਲ ਕਰੀਏ ਔਰ ਕਿਸੇ ਦੀ ਭਲਾਈ ਦੀ ਗੱਲ ਹੋ ਜਾਵੇ ਤੇ ਸ਼ਾਇਦ ਇਹ ਤੋਂ ਵੱਡੀ ਹੋਰ ਜ਼ਿਕਰ ਹੀ ਕੋਈ ਨਹੀਂ ਹੁੰਦਾ ਜੀ ਠੀਕ ਹੈ ਜੀ ਤੇ ਜਿਹੜੀ ਤੁਸੀਂ ਅਸਾਂ ਭਾਈ ਗੱਲ ਪੁੱਛੀ ਹੈ ਜੀ ਇਹ ਬੇਸਿਕਲੀ ਨਾ ਜੀ ਮੇਰਾ ਜ਼ਿਹਨ 'ਚ ਗੱਲ ਆਉਂਦੀ ਕਿ ਜਿਹੜਾ ਤੁਹਾਡਾ ਅਜ਼ਮ ਹੁੰਦਾ ਵਾ ਜਿਹੜਾ ਪੈਸ਼ਨ ਹੁੰਦਾ ਪਿੱਛੇ ਤੋਂ ਅੰਜਮ ਭਾਈ ਮੈਨੂੰ ਕਿਸੇ ਟੀਵੀ ਐਂਕਰ ਨੇ ਪੁੱਛਿਆ ਕਿ ਤੁਸੀਂ ਕਾਮਯਾਬ ਇਨਸਾਨ ਆਪਣੀ ਜ਼ਿੰਦਗੀ ਦੇ ਤੇ ਇਹ ਕਾਮਯਾਬੀ ਦਾ ਕੋਈ ਸ਼ਾਰਟਕਟ ਵੀ ਹੁੰਦਾ ਤੇ ਮੈਂ ਕਿਹਾ ਜੀ ਸ਼ਾਰਟਕਟ ਤੇ ਕਾਮਯਾਬੀ ਦਾ ਕੋਈ ਨਹੀਂ ਹੁੰਦਾ ਮੈਨੂੰ ਤੇ ਪਤਾ ਨਹੀਂ ਹੈਗਾ ਜੇ ਪਤਾ ਹੁੰਦਾ ਜੇ 35 ਸਾਲਾਂ ਦਾ ਸਫ਼ਰ ਮੈਂ ਵੀ 2 ਸਾਲਾਂ 'ਚ ਕਰ ਲੈਂਦਾ ਲੇਕਿਨ ਮੈਂ ਕਿਹਾ ਸ਼ਾਰਟਕਟ ਤਾਂ ਨਹੀਂ ਦੱਸ ਸਕਦਾ ਟੈਡਐਕਸ ਟਾਕ ਤੇ ਜਿਹੜਾ ਨਾ ਅਸਾਂ ਭਾਈ ਮੈਂ ਉਹਨਾਂ ਨੂੰ ਇੱਕ ਹੀ ਗੱਲ ਦੱਸੀ ਕਿ ਮੇਰੀ ਜ਼ਿੰਦਗੀ ਦੀਆਂ 3 ਫਾਈਂਡਿੰਗ ਨੇ ਜੋ ਮੈਂ ਲੱਭੀਆਂ ਲੱਭ ਕੀ ਹੋਈ ਨੰਬਰ 1 ਲੱਭੀ ਗੱਲ ਪਹਿਲੀ ਜਿਹੜੀ ਕਿ ਅਗਰ ਤੁਹਾਡਾ ਪੈਸ਼ਨ ਨੂੰ ਆਪਣਾ ਤੁਸੀਂ ਪ੍ਰੋਫੈਸ਼ਨ ਬਣਾ ਲਓ
ਤੇ ਜ਼ਿੰਦਗੀ 'ਚ ਕੋਈ ਤਾਕਤ ਤੁਹਾਨੂੰ ਕਾਮਯਾਬ ਹੋਣ ਤੋਂ ਨਹੀਂ ਰੋਕ ਸਕਦੀ। ਵਾਹ ਵਾਹ ਕੀ ਬਾਤ ਹੈ। ਪਹਿਲੀ ਗੱਲ ਇੱਕ ਫਾਈਂਡਿੰਗ ਹੈ ਮੇਰੀ ਜ਼ਿੰਦਗੀ ਦੀ ਕਿ ਅੱਲਾ ਨੇ ਜਿਹੜਾ ਤੁਹਾਨੂੰ ਅਜ਼ਮ ਦਿੱਤਾ, ਜਿਹੜੀ ਸੋਚ ਦਿੱਤੀ, ਜਿਹੜਾ ਤੁਹਾਡਾ ਜਿਹੜਾ ਪੈਸ਼ਨ ਆ ਉਹਨੂੰ ਹੀ ਆਪਣਾ ਪ੍ਰੋਫੈਸ਼ਨ ਬਣਾ ਲਓ, ਉਹਦੇ ਵਿੱਚ ਆਪਣਾ ਕੰਮ ਕੱਢ ਲਓ। ਦੂਸਰੀ ਗੱਲ ਜਿਹੜੀ ਮੈਨੂੰ ਇਹ ਲੱਭੀ ਕਿ ਅੱਲਾ ਦੇ ਜਿਹੜੀ ਤੁਸੀਂ ਚੈਰਿਟੀ ਦੀ ਗੱਲ ਕਰਦੇ ਹੋ, ਅੱਲਾ ਨੇ ਅਗਰ ਤੁਹਾਨੂੰ ਕਾਮਯਾਬ ਬਣਾਇਆ ਤੇ ਕਿਸੇ ਹੋਰ ਨੂੰ ਹੀ ਕਾਮਯਾਬ ਹੋਣ 'ਚ ਉਹਦੀ ਮਦਦ ਕਰ ਦਿਓ। ਵਾਹ ਵਾਹ ਵਾਹ। ਯਾਨੀ ਕਿ ਚੈਰਿਟੀ ਔਰ ਸੋਸ਼ਲ ਵੈਲਫੇਅਰ ਦਾ ਆਪਣੇ ਕੰਮ ਦੇ ਵਿੱਚ ਉਹਨੂੰ ਟੱਚ ਦੇ ਦਿਓ। ਯਾਨੀ ਕਿ ਤੁਸੀਂ ਉਹ ਗੱਲ ਕੀਤੀ ਨਾ ਵੀ ਖਜੂਰਾਂ ਦੀ ਜ਼ਕਾਤ ਖਜੂਰਾਂ 'ਚ ਆ ਹੈ ਵੀ ਜੇ ਮਸ਼ਹੂਰੀ ਵਾਲੀ ਗੱਲ ਤੇ ਖੁਸ਼ਬਖਤੀ ਵਾਲੀ ਨਾ ਉਹਨੂੰ ਉਸੇ ਹਿਸਾਬ ਵਿੱਚ ਵੰਡੋ। ਬਿਲਕੁਲ। ਆ ਚੈਰਿਟੀ ਇਹ ਨਹੀਂ ਹੁੰਦੀ ਅੰਜਲ ਸਾਹਿਬ ਕਿ ਤੁਸੀਂ 2 ਕਰੋੜ ਰੁਪਈਆ ਵੰਡ ਦਿੱਤਾ, ਲੱਖ ਰੁਪਈਆ ਵੰਡ ਦਿੱਤਾ, ਪੈਸੇ ਇਧਰੋਂ ਲੈ ਰਹੇ ਇਧਰ ਦੇ, ਇਹ ਕੋਈ ਚੈਰਿਟੀ ਨਹੀਂ ਹੈਗੀ। ਚੈਰਿਟੀ ਇਹ ਹੈਗੀ ਅੱਲਾ ਨੇ ਜੋ ਤੁਹਾਨੂੰ ਦਿੱਤਾ ਉਹ ਤੁਸੀਂ ਵੰਡ ਦਿਓ। ਵਾਹ ਵਾਹ ਜੇ ਤੁਹਾਨੂੰ ਮਸ਼ਹੂਰ ਕੀਤਾ ਤੇ ਤੁਸੀਂ ਕੋਈ 100 ਲੋਕਾਂ ਨੂੰ ਮਸ਼ਹੂਰ ਕਰਨ 'ਚ ਉਹਨਾਂ ਦੀ ਮਦਦ ਕਰ ਦਿਓ। ਵਾਹ ਵਾਹ। ਜੇ ਤੁਹਾਨੂੰ ਦੌਲਤ ਦਿੱਤੀ ਤੇ ਕਿਸੇ ਹਜ਼ਾਰਾਂ ਲੋਕਾਂ ਨੂੰ ਦੌਲਤ ਕਮਾਉਣ 'ਚ ਉਹਨਾਂ ਦੀ ਜੇ ਇਲਮ ਦਿੱਤਾ ਤੇ ਜੇ ਅੱਛੇ ਕਾਮਯਾਬ ਡਾਕਟਰ ਆ ਤੇ ਕੋਈ 100 ਮਰੀਜ਼ਾਂ ਤੋਂ ਬਾਅਦ ਕੋਈ 5 ਫ੍ਰੀ ਦੇਖਦੇ ਹੋ ਨਾ, ਇਹੀ ਚੈਰਿਟੀ ਹੈ ਨਾ ਜੀ। ਤੇ ਜੇ ਅਸੀਂ ਸਮਝੇ ਕਿ ਜੇ ਅੱਲਾ ਨੇ ਸਾਨੂੰ ਇਸ ਕੰਮ 'ਚ ਕਾਮਯਾਬ ਕੀਤਾ, ਅਸੀਂ 100 ਲੋਕਾਂ ਨੂੰ ਹੋਰਾਂ ਨੂੰ ਕਾਮਯਾਬ ਕਰ ਦਈਏ। ਵਾਹ ਵਾਹ। ਇਹ ਚੈਰਿਟੀ ਤੇ ਸੋਸ਼ਲ ਵੈਲਫੇਅਰ। ਅੱਛਾ, ਉਹਦਾ ਕੰਮ ਫਾਇਦਾ ਕੀ ਹੋਇਆ? ਅੱਲਾ ਤੁਹਾਡੇ ਬਿਜ਼ਨਸ ਦੇ ਵਿੱਚ ਆਪਣੀਆਂ ਬਰਕਤਾਂ ਪਾ ਦਿੰਦਾ। ਤੀਸਰੀ ਫੰਡਿੰਗ ਜਿਹੜੀ ਆਖਰੀ ਜਿਹੜੀ ਬੜੀ ਇੰਪੋਰਟੈਂਟ ਆ, ਪਾਕਿਸਤਾਨ 'ਚ ਮੈਂ ਦੇਖਿਆ ਕਿ 20-25 ਸਾਲਾਂ ਦਾ ਬੱਚਾ ਵੀ ਅਗਰ ਆਪਣੇ ਬਾਪ ਕੋ ਪੈਸੇ ਮੰਗ ਰਿਹਾ ਨਾ, ਉਹ ਵੀ ਅਪਾਹਜ ਵਾ। ਜਿੱਦਾਂ ਕਿ ਇਹਦੀ ਲੱਤ ਨਹੀਂ ਹੁੰਦੀ, ਪੈਰ ਨਹੀਂ ਹੁੰਦੇ, ਉਹ ਅਪਾਹਜ ਹੁੰਦਾ ਨਾ। ਜਿਹੜਾ ਪੈਰਾਂ ਤੇ ਨਹੀਂ ਖੜਾ ਹੋ ਸਕੇ ਉਹ ਵੀ ਅਪਾਹਜ ਵਾ। ਉਹਨੂੰ ਕਹਿੰਦੇ ਮੁਆਸ਼ੀ ਅਪਾਹਜਪਨ, ਇਕਨੋਮਿਕ ਡਿਸੇਬਿਲਿਟੀ। ਜ਼ਿੰਦਗੀ 'ਚ ਜਿੰਨੀ ਜਲਦੀ ਹੋ ਸਕੇ ਮੁਆਸ਼ੀ ਫਰੀडम ਲੈ ਲੈਣਾ ਚਾਹੀਦਾ। ਯਾਨੀ 50 ਸਾਲ 'ਚ ਵੀ ਬੰਦਾ ਵਿਚਾਰਾ ਧੱਕੇ ਖਾਣ ਡਿਆ ਦਫ਼ਤਰ ਦੇ ਵਿੱਚ 8 ਤੋਂ 5 ਨੌਕਰੀ ਕਰ ਰਿਹਾ ਹੋਵੇ, 60 ਸਾਲ 'ਚ ਵੀ ਕਰ ਰਿਹਾ ਹੋਵੇ, ਇਹਦਾ ਮਤਲਬ ਉਹਨੇ ਜ਼ਿੰਦਗੀ ਦੇ ਵਿੱਚ ਰੋਜ਼ਗਾਰ ਦੀ ਅਪਾਹਜਪਨ ਨਹੀਂ ਲਿਆ। ਰੋਜ਼ਗਾਰ ਦੀ ਆਜ਼ਾਦੀ ਹੈ ਤੇ ਆਜ਼ਾਦੀ ਹੈ। ਬਿਲਕੁਲ। ਆਪਣਾ ਐਸਾ ਕੰਮ ਸ਼ੁਰੂ ਤੋਂ ਪਹਿਲੇ ਦਿਨ ਤੋਂ ਕਰਦੇ ਹੋ ਕਿ ਤੁਸੀਂ ਆਪਣੇ ਇਦਾਂ ਹੋਵੇ ਕਿ ਮੁਆਸ਼ ਤੁਹਾਨੂੰ ਫਰੀडम ਹੋਵੇ ਕਿ ਪੈਸੇ ਤੁਹਾਡੇ ਆ ਰਹੇ ਤੇ ਤੁਸੀਂ ਜ਼ਿੰਦਗੀ ਨੂੰ ਇੱਕ ਟੂਰਿਸਟ ਦੀ ਜ਼ਿੰਦਗੀ, ਜਿੱਦਾਂ ਜੇ ਟੂਰਿਸਟ ਨਹੀਂ ਗੁਜ਼ਾਰਦਾ ਉੱਦਾਂ ਜ਼ਿੰਦਗੀ ਗੁਜ਼ਾਰ ਰਹੇ ਹੋ। ਇਹ 3 ਮੇਰੀਆਂ ਜ਼ਿੰਦਗੀ ਦੀਆਂ ਕਹਿ ਲਓ ਕਿ ਸੀਗੀਆਂ ਜੀ ਜਿਹੜੀਆਂ ਫਾਈਂਡਿੰਗ ਸੀਗੀਆਂ। ਹੁਣ ਗੱਲ ਆਉਂਦੀ ਆ ਜੀ ਕਿਸਾਨਾਂ ਦੀ ਜਿਹੜੀ ਆ ਕਿ ਜਿਹੜੀ ਐਗਰੀ ਟੂਰਿਜ਼ਮ ਦੀ ਗੱਲ। ਇਹਦੇ ਵਿੱਚ 3 ਚੀਜ਼ਾਂ ਮੈਂ ਅੰਜਮ ਭਾਈ ਕਰਾਈਆਂ, ਤੁਸੀਂ ਹੁਣ ਕੱਲੀਆਂ ਚੀਜ਼ਾਂ ਸੁਣੀ ਜਾਣੀਆਂ। ਐਗਰੀ ਟੂਰਿਜ਼ਮ 'ਚ ਅਸੀਂ ਸਭ ਤੋਂ ਪਹਿਲੇ ਕਿਸਾਨ ਨੂੰ ਬ੍ਰਾਂਡ ਕੀਤਾ। ਹੁਣ ਬ੍ਰਾਂਡ ਕਰਨਾ ਕੀ ਆ? ਮੈਂ ਕਹਿੰਦਾ ਕਿ ਸ਼ਹਿਰ ਦੇ ਵਿੱਚ ਇੱਕ ਖੋਖਾ ਬਣਿਆ ਪਾਨ ਦਾ, ਉਹਦਾ ਨਾਂ ਰੱਖਿਆ ਹੁੰਦਾ ਪੱਪੂ ਪਾਨ ਸ਼ਾਪ, ਮਦੀਨਾ ਪਾਨ ਸ਼ਾਪ, ਕੋਈ ਨਾਂ ਰੱਖਿਆ ਹੁੰਦਾ। ਹਾਂ, ਖਲੀਫਾ ਚਨੇ ਵਾਲਾ ਕੋਈ ਠੀਕ ਹੈ, ਕੁਲਫੀ ਵਾਲੇ ਦਾ ਨਾਂ ਹੁੰਦਾ। ਕਿੰਨੇ ਦੀ ਆ? 1 ਲੱਖ ਰੁਪਏ ਦਾ ਖੋਖਾ ਹੋਊਗਾ, 50,000 ਦੀਆਂ ਕੁਲਫੀਆਂ ਜਾਂ ਪਾਨ ਮਸਾਲਾ, ਉਹਦਾ ਨਾਂ ਹੁੰਦਾ ਜਾਂ ਨਹੀਂ? ਬਿਲਕੁਲ ਚੱਲਦਾ। ਤੇ ਕਿਸਾਨ ਦਾ ਜਿਹੜਾ 2 ਕਰੋੜ ਦੀ ਜ਼ਮੀਨ ਹੁੰਦੀ, ਉਹਦੇ ਬਾਹਰ ਉਹਦਾ ਨਾਮ ਕਿਉਂ ਨਹੀਂ ਲਿਖਿਆ ਹੁੰਦਾ? ਉਹ ਕਿਉਂ ਨਹੀਂ ਬ੍ਰਾਂਡ ਹੁੰਦਾ? ਫਾਰਮ ਦਾ ਨਾਮ ਕਿਉਂ ਨਹੀਂ ਰੱਖਿਆ ਜਾਂਦਾ? ਨੰਬਰ 1 ਪਹਿਲੇ ਤੇ ਦੱਸੋ ਕਿ ਕਿਸੇ ਕਿਸਾਨ ਦੇ ਬਾਹਰ ਲਿਖਿਆ ਹੁੰਦਾ ਮੇਰਾ ਨਾਮ ਹੈ ਫਲਾਮ ਇਬਨ ਫਲਾਮ, ਮੈਂ ਆਹ ਚੀਜ਼ ਉਗਾਨਾ, ਕਿਸੇ ਨੂੰ ਚਾਹੀਦਾ ਵਾ ਇਸ ਨੰਬਰ ਤੇ ਲੈ ਸਕਦਾ। ਕਿਆ ਕਿਸੇ ਕਿਸਾਨ ਦੇ ਬਾਹਰ ਅੱਜ ਤੱਕ ਬੋਰਡ ਦੇਖਿਆ ਤੁਸੀਂ? ਆ ਮੱਕੀ ਅੰਜਮ ਦੀ ਆ ਹੈ। ਜੇ ਨਹੀਂ ਹੈਗਾ ਤੇ ਮੈਨੂੰ ਦੱਸੋ ਕਿ ਜੇ ਖੋਖੇ ਵਾਲੇ ਨੂੰ ਇਹਨੇ ਸੋਚ ਹੈਗੀ ਆ ਕਿ ਉਹ ਆਪਣਾ ਨਾਮ ਰੱਖਦਾ ਤੇ ਜ਼ਮੀਨਦਾਰ ਆਪਣਾ ਨਾਮ ਕਿਉਂ ਨਹੀਂ ਰੱਖਦਾ? ਐਵਰੀ ਫਾਰਮਰ ਮਸਟ ਬੀ ਏ ਬ੍ਰਾਂਡ। ਹਰ ਕਿਸਾਨ ਨੂੰ ਬ੍ਰਾਂਡ ਹੋਣਾ ਚਾਹੀਦਾ। ਵਾਹ ਕੀ ਬਾਤ। ਹਰ ਕਿਸਾਨ ਨੂੰ ਉਹਦੇ ਫਾਰਮ ਨੂੰ ਬ੍ਰਾਂਡ ਹੋਣਾ ਚਾਹੀਦਾ। ਨੰਬਰ 1 ਸਾਡੀ ਗੱਲ ਟੁੱਕੀ ਗਈ ਅੱਜ। ਇਹ ਅੱਜ ਅਸੀਂ ਉਹ ਗੱਲਾਂ ਦੱਸਦੇ ਆ ਜਿਹੜੀਆਂ ਕਿਸਾਨ ਅਗਰ ਕਰੇਗਾ ਤੇ ਉਹ ਇਹ ਜਿਹੜੇ ਰੋਣੇ ਅਸੀਂ ਰੋਂਦੇ ਆ ਨਾ, ਸਭ ਤੋਂ ਪਹਿਲੇ ਬ੍ਰਾਂਡ ਹੋਣਾ ਚਾਹੀਦਾ। ਸਭ ਨੰਬਰ 1 ਉਹਦੇ ਕਿਸਾਨ ਦਾ ਆਪਣਾ ਨਾਮ ਤੇ ਉਹਦੇ ਫਾਰਮ ਦਾ ਨਾਮ ਹੋਣਾ ਚਾਹੀਦਾ। ਅਗਰ ਸ਼ਹਿਰ ਦੇ ਖੋਖੇ 'ਚ ਨਾ ਹੋ ਸਕਦਾ, ਨਸਵਾਰ ਵਾਲੇ ਖੋਖੇ ਦਾ ਨਾ ਹੋ ਸਕਦਾ, ਠੀਕ ਹੈ ਨਾ, ਉਹਦੇ ਵੀ ਲਿਖਿਆ ਰਾਕੜ ਨਸਵਾਰ, ਉਹਦੇ ਲਿਖਿਆ ਹੁੰਦਾ ਜੀ ਰਾਕੜ ਨਸਵਾਰ। ਤੇ ਜੇ ਸ਼ਹਿਰ ਦੇ ਵਿੱਚ ਖੋਖੇ ਦਾ ਨਾ ਹੋ ਸਕਦਾ ਤੇ ਕਿਸਾਨ ਦੀ ਜ਼ਮੀਨ ਦਾ ਨਾਂ ਕਿਉਂ ਨਹੀਂ ਹੁੰਦਾ? ਅਸੀਂ ਬੱਚਾ ਜੰਮਦੇ ਉਹਦਾ ਨਾਂ ਰੱਖਦੇ ਕਿ ਨਹੀਂ ਰੱਖਦੇ? ਉਹਨੂੰ ਮੰਨੀ ਨੰਨਾ ਕਾਕਾ ਤਾਂ ਨਹੀਂ ਕਹਿੰਦੇ, ਤੇ ਕਿਸਾਨ ਦਾ ਨਾਂ ਕਿਉਂ ਨਹੀਂ ਹੁੰਦਾ? ਮੇਰਾ ਨੰਬਰ 1 ਇਹ ਆ, ਸਭ ਤੋਂ ਪਹਿਲਾ ਨੰਬਰ 1 ਬ੍ਰਾਂਡ। ਐਵਰੀ ਫਾਰਮਰ, ਹਰ ਕਿਸਾਨ, ਹਰ ਫਾਰਮ ਇੱਕ ਬ੍ਰਾਂਡ ਹੋਣਾ ਚਾਹੀਦਾ। ਔਰ ਉਹਦੇ ਬਾਹਰ ਲਿਖਿਆ ਹੋਵੇ ਮੈਂ ਗੰਦਮ ਉਗਾਨਾ ਵਾ, ਮੈਂ ਕਿੰਨੂ ਲਾਏ ਆ, ਮੇਰੇ ਕੋਲ ਜਨਾਬ ਮੂਲੀ ਦਾ ਅਚਾਰ ਆ, ਮੇਰੇ ਕੋਲ ਅੰਬ ਵਾ, ਮੇਰੇ ਕੋਲ ਜੋ ਵੀ ਉਹ ਉਗਾਉਂਦਾ, ਜੋ ਵੀ ਉਹ ਬਣਾਉਂਦਾ, ਉਹਦੇ ਬਾਹਰ ਬੋਰਡ ਲੱਗਾ ਹੋਵੇ ਔਰ ਉਹ ਦੱਸੇ ਮੈਂ ਆ ਵੇਚਦਾ। ਨੰਬਰ 1 ਹੋ ਗਿਆ ਜੀ। ਇਹਦੇ 'ਚ ਕੋਈ ਡਾਊਟ ਹੈ ਜੀ ਕੋਈ ਸਰੋ ਸਾਹਿਬ? ਅੱਛਾ, ਇਹ ਕੋਈ ਇਹਦੇ ਤੋਂ ਕੋਈ ਪੈਸੇ ਲੱਗਦੇ? ਕੋਈ ਆਪਣਾ ਨਾਂ ਰੱਖਣ 'ਚ ਕੋਈ ਪੈਸੇ ਨਹੀਂ ਲੱਗਦੇ। ਨੰਬਰ 2 ਅਸੀਂ ਇਹ ਮੰਨਣਾ ਵਾ ਕਿ ਜਿਹੜਾ ਕਿਸਾਨ 6 ਮਹੀਨੇ ਧੁੱਪੇ ਖਲੋ ਕੇ ਚੀਜ਼ ਉਗਾ ਲੈਂਦਾ ਤੇ ਉਹਨੂੰ ਚੰਦ ਘੰਟੇ ਛਾਂ 'ਚ ਬਹਿ ਕੇ ਵੈਲਿਊ ਐਡ ਕਿਉਂ ਨਹੀਂ ਕਰਦਾ? ਅੱਲਾ ਨੇ ਕੀੜੀ ਨੂੰ ਇੱਕ ਅਕਲ ਦਿੱਤੀ ਹੈ ਅਸਲਮ ਭਾਈ ਕਿ ਜਦੋਂ ਉਹਦੇ ਕੋਲ ਵਫਰ ਗੰਦਮ ਹੁੰਦੀ ਹੈ, ਅਨਾਜ ਹੁੰਦਾ ਨਾ,
ਉਹ ਉਹਨੂੰ ਤੋੜ ਕੇ ਨਾ ਛੋਟੇ ਛੋਟੇ ਟੋਟਿਆਂ 'ਚ ਕਰਦੇ ਉੱਗ ਨਾ ਜਾਵੇ ਕਣਕ, ਤੁਹਾਨੂੰ ਪਤਾ? ਹਾਂ ਬਿਲਕੁਲ। ਕਿਉਂ ਜੀ, ਤੁਹਾਨੂੰ ਪਤਾ ਇਸ ਗੱਲ ਦਾ? ਕੀੜੀ ਦਾਣੇ ਨੂੰ ਤੋੜ ਕੇ ਕਿਉਂ ਰੱਖਦੀ? ਉੱਗੇ ਨਾ। ਉਹਨੂੰ ਸੋਚ ਦਿੱਤੀ ਕਿ ਮਾੜੇ ਦਿਨਾਂ ਵਾਸਤੇ ਤੁਸੀਂ ਇਹਨੂੰ ਕਿੱਦਾਂ ਸੰਭਾਲਣਾ। ਸਾਡਾ ਟਮਾਟਰ ਜਦੋਂ 2 ਰੁਪਏ ਕਿਲੋ ਦਾ ਅਸੀਂ ਨਹਿਰ 'ਚ ਸੁੱਟ ਦਿੰਨੇ, ਜਦੋਂ 300 ਰੁਪਏ ਕਿਲੋ ਹੁੰਦਾ ਅਸੀਂ ਸਿਰ ਤੇ ਬਾਹਾਂ ਰੱਖ ਲੈਂਦੇ। ਤੇ ਕਿੰਨੇ ਅਕਲ ਦੇਣੀ ਸੀ ਵੀ ਜਦੋਂ 2 ਰੁਪਏ ਕਿਲੋ ਇਹਨੂੰ ਸੁਕਾ ਕੇ ਰੱਖ ਲਓ, ਜੋ 300 ਰੁਪਏ ਕਿਲੋ ਕੱਢ ਕੇ ਵਰਤ ਲਓ। ਵੈਰੀ ਗੁੱਡ। ਕੀ ਔਖਾ ਕੰਮ ਸੀ ਇਹ? ਬਿਲਕੁਲ। ਕਿਉਂ ਜੀ ਅੰਜੇ ਸਾਹਿਬ? ਵੈਲਿਊ ਐਡੀਸ਼ਨ। ਹਾਂ, ਸਾਡੀਆਂ ਮਾਮੀਆਂ, ਦਾਦੀਆਂ, ਪੜਦਾਦੀਆਂ ਜਦੋਂ ਅਚਾਰ ਬਣਾਉਂਦੀਆਂ ਸੀ, ਅੱਜ ਬੜੀਆਂ ਫੈਕਟਰੀਆਂ ਬ੍ਰਾਂਡ ਉਦਾਂ ਦਾ ਅਚਾਰ ਨਹੀਂ ਬਣਾ ਸਕਦੇ। ਨਹੀਂ ਬਣਾ ਸਕਦੇ। ਕੋਈ ਸ਼ੱਕ ਆਪਣੀ ਜਿਹੜੀ ਸ਼ੈ ਜ਼ਾਇਆ ਕਰਨੀ ਉਹਨੂੰ ਜ਼ਾਇਆ ਨਾ ਕਰੋ, ਉਹਨੂੰ ਅਗਲੀ ਇੱਕ ਪ੍ਰੋਡਕਟ 'ਚ ਕਨਵਰਟ ਕਰ ਦਿਓ। ਠੀਕ। ਔਰ ਤਾਂ ਕਿ ਜਿਹੜੇ ਸ਼ਹਿਰ ਦੇ ਲੋਕ ਆ ਉਹ ਸਾਡਾ ਹੈਰੀਟੇਜ, ਸਾਡੇ ਪਿੰਡ ਦੀਆਂ ਖੁਰਾਕਾਂ, ਸਾਡੇ ਪਿੰਡ ਦੀਆਂ ਆਲਾ ਜਿਹੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਇਸਤੇਮਾਲ ਕਰ ਸਕਣ। ਦੂਸਰਾ ਲਫ਼ਜ਼ ਵੈਲਿਊ ਐਡੀਸ਼ਨ, ਕਿ ਹਰ ਕਿਸਾਨ ਨੂੰ ਆਪਣੀ ਚੀਜ਼ ਦੀ ਅਗਰ ਵੈਲਿਊ ਨਾ ਮਿਲੇ ਤੇ ਉਹਨੂੰ ਵੈਲਿਊ ਐਡੀਸ਼ਨ ਕਰ ਦਿਓ। ਮੈਂ ਜਦੋਂ ਮਿੱਲਾਂ ਦੇ ਬਾਹਰ ਲੰਮੀਆਂ ਗੰਨਿਆਂ ਦੀਆਂ ਲਾਈਨਾਂ ਦੇਖਦੀਆਂ, ਮੇਰਾ ਦਿਲ ਦੁਖਦਾ ਕਿ ਯਾਰ ਇਹ ਲੋਕ ਨੇ 1 ਸਾਲ ਗੰਨਾ ਵੀ ਪਾਲਿਆ ਤੇ ਅੱਜ ਲਾਈਨਾਂ 'ਚ ਲਾ ਕੇ ਵੇਚਣ ਵੀ ਦਿੱਤਾ ਤੇ ਪੈਸੇ ਮਿਲਣੇ 1 ਸਾਲ ਬਾਅਦ। ਹਾਂਜੀ, ਪੈਸੇ ਮਿਲਣੇ 1 ਸਾਲ ਬਾਅਦ। ਤੇ ਯਾਰ ਇਹ ਅਗਰ ਇਹ ਅੱਛਾ ਗੁੜ ਬਣਾ ਕੇ ਉਹ ਲਿਖਦੇ ਕਿ ਆ ਫੀਕੇ ਦਾ ਗੁੜ, ਹਾਂਜੀ ਹਾਂਜੀ ਠੀਕ ਹੈ, ਅੰਜਮ ਸਰੋਏ ਦੇ ਪਿੰਡ ਦਾ ਗੁੜ, ਹਾਂਜੀ। ਔਰ ਲਿਖੇ ਖੰਡ, ਜਨਾਬ ਸੌਂਫ ਦਾ ਗੁੜ, ਅਦਰਕ ਦਾ ਗੁੜ, ਜਵੈਣ ਦਾ ਗੁੜ, ਮਲੱਠੀ ਦਾ ਗੁੜ, ਇਲਾਇਚੀ ਦਾ ਗੁੜ। ਨਹੀਂ ਕਰ ਸਕਦਾ, ਇਲਾਇਚੀ ਪਾਉਣੀ ਨਾ। 1000 ਰੁਪਏ ਕਿਲੋ ਆ ਮੈਡੀਕੇਟਡ ਗੁੜ ਜਿਹੜਾ ਜੀ। ਸੌਂਫ, ਜਵੈਣ, ਮਲੱਠੀ, ਕਲਵੰਜੀ ਜਿਹੜਾ ਗੁੜ 1000 ਰੁਪਏ ਕਿਲੋ ਆ ਜੀ। ਕੋਈ ਰਾਕਟ ਸਾਇੰਸ ਹੈ ਜੀ ਸੌਂਫ ਪਾ ਕੇ ਗੁੜ ਬਣਾਉਣਾ? ਕੁਝ ਵੀ ਨਹੀਂ। ਆਮ ਗੁੜ ਕਿੰਨੇ ਰੁਪਏ ਕਿਲੋ? 300-400 ਰੁਪਏ ਕਿਲੋ। ਤੇ ਜਦ ਕਿ ਜਦੋਂ ਤੁਸੀਂ ਉਹਨੂੰ ਮੈਡੀਕੇਟਡ ਗੁੜ ਬਣਾਤਾ, 100-200 ਉਹਨੂੰ ਨਾਮ ਦੇਤਾ, ਬ੍ਰਾਂਡ ਦੇਤਾ, ਤੇ ਉਹ ਜਨਾਬ ਜਿਹੜਾ ਗੁੜ ਬਣ ਗਿਆ ਇੱਕ ਪ੍ਰੋਡਕਟ। ਹਾਂਜੀ ਹਾਂਜੀ। ਠੀਕ। ਜਿਹੜੇ ਕਿਸਾਨਾਂ ਦੇ ਬੱਚੇ ਪੜ੍ਹੇ ਲਿਖੇ ਸੀ, ਉਹ ਇਸੋ ਪੜ੍ਹੇ ਲਿਖੇ ਸੀਗੇ ਕਿ ਤਾਂ ਕਿ ਆਪਣੇ ਵਾਲਦ ਦੀ ਸੋਨੇ ਵਰਗੀ ਉਗਾਈ ਹੋਈ ਸ਼ੈ ਨੂੰ ਪ੍ਰੋਡਕਟ 'ਚ ਕਨਵਰਟ ਕਰ ਦੇਣ ਔਰ ਉਹਨੂੰ ਇੱਕ ਬ੍ਰਾਂਡ ਬਣਾ ਦੇਣ ਔਰ ਉਹਨੂੰ ਇੱਕ ਪ੍ਰੋਡਕਟ ਬਣਾ ਦੇਣ। ਨੰਬਰ 2 ਇਹ ਕਰਨ ਜੀ। ਨੰਬਰ 3 ਅੰਜਮ ਭਾਈ ਮੇਰਾ ਮੰਨਣਾ ਇਹ ਆ ਕਿ ਜਿੱਦਾਂ ਅਸੀਂ ਕਣਕ ਦਾ ਦਿਨ ਮਨਾਉਂਦੇ ਆ ਨਾ, ਜਿਹਨੂੰ ਅਸੀਂ ਵਿਸਾਖੀ ਕਹਿੰਦੇ ਆ, ਕਿ ਜਦੋਂ ਅਸੀਂ ਕਣਕ ਨੂੰ ਵੱਢਦੇ ਆ ਉਹਨੂੰ ਅਸੀਂ ਸੈਲੀਬ੍ਰੇਟ ਕਰਦੇ ਆ। ਅੱਲਾ ਦੀ ਦਿੱਤੀ ਹੋਈ ਨੇਮਤਾਂ ਨੂੰ ਕੱਟਣ ਵਾਸਤੇ ਸੈਲੀਬ੍ਰੇਟ ਕਰਨਾ ਚਾਹੀਦਾ ਨਾ, ਕਿੰਨਾ ਕਰਨਾ ਚਾਹੀਦਾ? ਕਰਨਾ ਚਾਹੀਦਾ। ਅਸੀਂ ਉਹਨੂੰ ਅੱਲਾ ਦਾ ਸ਼ੁਕਰਾਨੇ ਦੇ ਤੌਰ ਦੇ ਉੱਤੇ ਸੈਲੀਬ੍ਰੇਟ ਕਰੀਏ। ਅਗਰ ਕਣਕ ਨੂੰ ਸੈਲੀਬ੍ਰੇਟ ਕਰਦੇ ਹੋ, ਵਿਸਾਖੀ ਮੇਲਾ ਮਨਾਉਂਦੇ ਹੋ, ਕਣਕ ਵੱਢਣ ਦਾ ਇੱਕ ਮੇਲਾ ਹੁੰਦਾ, ਤੁਸੀਂ ਵੀ ਮਨਾਉਂਦੇ ਹੋ, ਠੀਕ। ਤੇ ਕਿਆ ਅੰਬ ਨੂੰ ਕੱਟਣ ਦਾ ਮੇਲਾ ਨਹੀਂ ਮਨਾਇਆ ਜਾ ਸਕਦਾ? ਕਿਆ ਮਕਈ ਜਦੋਂ ਕੱਟਦੇ ਉਦੋਂ ਮੇਲਾ ਨਹੀਂ ਮਨਾਇਆ ਜਾ ਸਕਦਾ? ਜਦੋਂ ਚਾਵਲ ਕੱਟਦੇ ਉਦੋਂ ਮੇਲਾ ਨਹੀਂ ਮਨਾਇਆ ਸਕਦਾ? ਜਦੋਂ ਕਿੰਨੂ ਤੋੜਦੇ ਉਦੋਂ ਮੇਲਾ ਨਹੀਂ ਮਨਾਇਆ ਜਾ ਸਕਦਾ? ਹਰ ਫਸਲ ਦੀ ਹਾਰਵੈਸਟ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ। ਉਹਨੂੰ ਇੱਕ ਫੈਸਟੀਵਿਟੀ ਬਣਾ ਦਿਓ, ਉਹਨੂੰ ਇੱਕ ਮੇਲਾ ਬਣਾ ਦਿਓ। ਸ਼ਹਿਰ ਦੇ ਲੋਕਾਂ ਨੂੰ ਆਪਣੇ ਉਸ ਮੇਲੇ ਦੇ ਵਿੱਚ ਲਿਆਉਣਾ ਸ਼ੁਰੂ ਕਰ ਦਿਓ। ਜਦੋਂ ਸ਼ਹਿਰ ਦੇ ਲੋਕ ਆ ਕੇ ਪੈਸਾ ਖਰਚਣਗੇ, ਡਾਇਰੈਕਟ ਫਾਰਮਰ ਕੋਲ ਚੀਜ਼ਾਂ ਖਰੀਦਣਗੇ ਤੇ ਵਿੱਚੋਂ ਮਿਡਲਮੈਨ ਆੜ੍ਹਤੀ ਆਪ ਹੀ ਮੁੱਕ ਜਾਏਗਾ। ਤੇ ਇਹਨੂੰ ਮੈਂ ਕਹਿੰਦਾ ਡਾਇਰੈਕਟ ਫਰਾਮ ਦਾ ਫਾਰਮ ਤੇ ਡਾਇਰੈਕਟ ਟੂ ਦਾ ਕੰਜ਼ਿਊਮਰ। ਸਾਰਫ ਨੂੰ ਆਪਣੀ ਚੀਜ਼ ਜਿਹੜੀ ਸਾਡੇ ਤੇ ਦੇਖੋ ਜੀ ਹਵਾ ਹੀ ਬੜਾ ਉਲਟਾ ਹੋਇਆ ਵਾ ਕਿ ਖੂਹ ਜਿਹੜਾ ਵਾ ਉਹ ਪੈਸੇ ਦੇ ਕੋਲ ਜਾਂਦਾ ਕਿ ਜਨਾਬ ਮੇਰੇ ਕੋਲ ਲੈ ਲਓ ਪਾਣੀ ਪੀ ਲਓ। ਅਸੀਂ ਤਾਂ ਸਬਜ਼ੀਆਂ ਲੈ ਕੇ ਜਾ ਰਹੇ ਆ, ਆਪਣੀ ਚੀਜ਼ਾਂ ਲੈ ਕੇ ਜਾ ਰਹੇ, ਠੀਕ ਹੈ ਜੀ। ਅਗਰ ਅਸੀਂ ਕਿਸਾਨ ਨੂੰ ਜਦ ਕਿ ਉਹਦੀ ਪ੍ਰੋਡਕਟ ਜਿਹੜੀਆਂ ਉਹਨੂੰ ਤਾਂ ਚਾਹੀਦਾ ਇਹ ਆ ਕਿ ਪੈਸੇ ਉਹਦੇ ਕੋਲ ਆਉਣ, ਨਾ ਕਿ ਪੈਸਾ ਵਿਚਾਰਾ ਜਿਹੜਾ ਉਹ ਖੂਹ ਉਹਦੇ ਕੋਲ ਤੁਰਿਆ ਫਿਰੇ। ਕਿਉਂ ਜੀ? ਇਸ ਵਾਸਤੇ ਬ੍ਰਾਂਡ ਕਰਕੇ ਪ੍ਰੋਡਕਟ ਬਣਾ ਕੇ ਅਗਲਾ ਕੰਮ ਹੈਗਾ ਸੈਲੀਬ੍ਰੇਸ਼ਨ, ਕਿ ਉਹ ਕੀ ਕਰੇ ਕਿ ਆਪਣੀ ਹਰ ਫਸਲ ਨੂੰ ਸੈਲੀਬ੍ਰੇਟ ਕਰੇ। ਦੇਖੋ ਜੀ ਸਪੇਨ ਦੇ ਵਿੱਚ ਇੱਕ ਮੇਲਾ ਲੱਗਦਾ ਟਮਾਟਰ ਫੈਸਟੀਵਲ, ਤੁਸੀਂ ਦੇਖਣਾ। ਉਹ ਟਮਾਟਰ ਮਾਰਦੇ ਇੱਕ ਦੂਏ ਦੇ ਬਸ, ਬਿਲਕੁਲ ਹੈ। ਉੱਥੇ ਇੱਕ ਬੁੱਲ ਇੱਕ ਕੱਢਦੇ ਆ ਬੋਲਦੇ ਜਾਂ ਬਾਹਰ, ਉਹਦੇ ਅੱਗੇ ਲੋਕ ਡਾਂਸ ਕਰਦੇ, ਉਹ ਚੁੱਕ ਮਾਰਦਾ। ਉਹ ਤੁਸੀਂ ਦੇਖਿਓ, ਦੇਖਿਆ ਸਰ ਜੀ? ਪੂਰੇ ਮੁਲਕ ਦੀ ਇਕਨੋਮੀ 2 ਮੇਲਿਆਂ ਤੇ ਚੱਲਣ ਡਈ ਆ। ਇੱਕ ਟਮਾਟਰਾਂ ਵਾਲੇ ਤੇ ਇੱਕ ਪੂਰੇ ਮੁਲਕ ਦੀ ਇਕਨੋਮੀ। ਜਦੋਂ ਮੇਲਾ ਹੁੰਦਾ 에ਅਰਲਾਈਨਾਂ ਦੇ ਉੱਤੇ ਟਿਕਟ ਨਹੀਂ ਮਿਲਦੀ 5-5 ਮਹੀਨੇ। ਪੂਰੇ ਕਿਸੇ ਮੁਲਕ ਦੇ ਹੋਟਲਾਂ 'ਚ ਟਿਕਟ ਨਹੀਂ ਨਾ, ਤੁਹਾਨੂੰ ਜਗ੍ਹਾ ਨਹੀਂ ਲੱਭੇਗੀ। ਉੱਥੇ ਲੋਕ ਪੈਸਾ ਖਰਚਦੇ ਆ ਗਏ। ਸਰ ਅਗਰ ਇੱਕ ਮੇਲਾ ਕਿਸੇ ਮੁਲਕ ਦੀ ਇਕਾਨਮੀ ਬਦਲ ਸਕਦਾ ਤੇ ਸਾਡੇ ਕੋਲ ਤੇ ਅੱਲਾ ਨੇ ਮੇਲਿਆਂ ਦੀਆਂ ਲਾਈਨਾਂ ਲਾਈਆਂ। ਕਦੀ ਗੁੜ ਮੇਲਾ ਮਨਾਓ, ਕਦੀ ਕਣਕ ਮੇਲਾ ਮਨਾਓ, ਤੇ ਕਦੀ ਜਨਾਬ ਮੱਕੀ ਦਾ ਮੇਲਾ, ਤੇ ਕਦੀ ਜਨਾਬ ਕੋਈ ਕਮੀ ਹੈ ਫਸਲਾਂ ਦੀ? ਅਸੀਂ 100 ਮੇਲੇ ਅੰਜਮ ਭਾਈ ਇੱਕ ਸਾਲ 'ਚ ਕਰੀਦੇ ਆ। ਖਬਾਨੀ ਮੇਲਾ, ਅਮਰੂਦ ਮੇਲਾ, ਅੰਬ ਮੇਲਾ। ਉਹਦਾ ਮਕਸਦ ਕੀ ਹੈ? ਸੈਲੀਬ੍ਰੇਸ਼ਨ ਆਫ ਹਾਰਵੈਸਟਿੰਗ। ਇੱਕ ਮੇਲੇ ਤਾਂ ਸਾਡੇ ਸੱਜੇ ਖੱਬੇ ਬੜੇ ਲੱਗਦੇ ਆ। ਉਹ ਮੇਲੇ ਹੈਗੇ ਦੂਸਰੇ ਦਰਬਾਰਾਂ ਵਾਲੇ, ਢੱਗੇ ਭਜਦੇ, ਉਹ ਮੇਲੇ ਦਰਬਾਰਾਂ ਵਾਲੇ ਮੇਲੇ ਆ ਨਾ। ਇਹ ਕਿਸਾਨਾਂ ਦਾ ਸਹੀ ਕਿਸਾਨਾਂ ਵਾਲਾ ਮੇਲਾ ਅੰਜਮ ਭਾਈ। ਦੇਖੋ ਨਾ ਦਾਦਾ ਸਾਹਿਬ ਦਾ ਉਹਦੇ ਤੇ ਕਿਸਾਨ ਖਰਚਦੇ ਆ, ਇਹਦੇ ਤੇ ਕਿਸਾਨ ਕਮਾਉਂਦੇ ਆ। ਹਾਂਜੀ।
ਅੱਛਾ ਹੁਣ ਕੀ ਹੋਇਆ 3-4 ਚੀਜ਼ਾਂ ਹੋ ਗਈਆਂ। ਨੰਬਰ 1 ਕਿਸਾਨ ਨੇ ਆਪਣੇ ਆਪ ਨੂੰ ਨਾਂ ਰੱਖ ਲਿਆ, ਹਾਂ ਬ੍ਰਾਂਡ ਪ੍ਰੋਡਕਟ ਬਣਾ ਲਈਆਂ, ਮੁੜ ਕੇ ਮੇਲੇ ਸ਼ੁਰੂ ਕਰ ਦਿੱਤੇ ਤੇ ਸ਼ਹਿਰਾਂ ਦੇ ਲੋਕਾਂ ਨੂੰ ਪਿੰਡਾਂ 'ਚ ਲਿਆਉਣਾ ਸ਼ੁਰੂ ਕਰ ਦਿੱਤਾ। ਠੀਕ ਹੈ ਜੀ। ਸਾਡੇ ਸ਼ਹਿਰ ਦੇ ਲੋਕਾਂ ਨੂੰ ਪਤਾ ਹੀ ਨਹੀਂ ਮੂਲੀਆਂ ਦਰਖਤਾਂ ਦੇ ਲੱਗਦੀਆਂ ਕਿ ਜ਼ਮੀਨ 'ਚ ਹੁੰਦੀਆਂ। ਆ ਕਣਕ ਦਾ ਦਰਖਤ ਕਿੱਡਾ ਹੁੰਦਾ, ਗੰਨਾ ਕਿੱਥੇ ਬਣਦਾ, ਪੌਦਾ ਕਿਹੜਾ ਵਾ, ਚੀਨੀ ਕਿੱਥੇ ਲੱਗਦੀ, ਉਹ ਇਹ ਪੁੱਛੇ ਤੇ ਗੁੜ ਕਿੱਥੇ ਲੱਗਦਾ, ਚੀਨੀ ਕਿੱਥੇ ਲੱਗਦੀ। ਤੇ ਵੇਅਰ ਦਾ ਫੂਡ ਕਮ ਫਰਾਮ ਕੋਈ ਆਈਡੀਆ ਨਹੀਂ ਆਉਂਦਾ ਕਿੱਥੋਂ। ਹੁਣ ਅਸੀਂ ਇੱਕ ਐਜੂਕੇਸ਼ਨ ਮਿਨਿਸਟਰਾਂ ਨਾਲ ਬਹਿ ਗੱਲ ਕਰਦੇ ਹਾਂ ਕਿ ਹਰ ਬੱਚਾ ਸਾਲ 'ਚ ਇੱਕ ਦਫਾ ਫੀਲਡ 'ਚ ਜਾਏਗਾ ਔਰ ਇੱਕ ਡਾਇਰੀ ਲਿਖੇਗਾ ਕਿ ਸਾਡੇ ਡਾਈਨਿੰਗ ਟੇਬਲ 'ਤੇ ਸਬਜ਼ੀਆਂ ਫਰੂਟ ਆਉਂਦੀਆਂ ਕਿੱਦਾਂ, ਇੱਕ ਕਿਸਾਨ ਕਿੱਦਾਂ ਪਾਲਦਾ, ਕਿੰਨੀ ਮਿਹਨਤ ਨਾਲ ਪਾਲਦਾ। ਇਹ ਜਿਹੜੀ ਐਗਰੀ ਟੂਰਿਜ਼ਮ ਆ, ਇਹ ਜਦੋਂ ਸ਼ਹਿਰ ਦੇ ਲੋਕ ਪਿੰਡਾਂ 'ਚ ਆਉਣਗੇ, ਪੈਸੇ ਖਰਚਣਗੇ ਤੇ ਪਿੰਡਾਂ ਦੇ ਲੋਕਾਂ ਦਾ ਰੋਜ਼ਗਾਰ ਬਣੇਗਾ। ਉੱਥੇ ਦੇ ਕੁਮਾਰ ਬਰਤਨ ਬਣਾ ਰਹੇ ਉਹਦੇ ਬਰਤਨ ਵਿਕਣਗੇ, ਕੋਈ ਸਾਗ ਮੱਕੀ ਦੀ ਰੋਟੀ ਬਣਾ ਰਿਹਾ ਉਹਦੀ ਰੋਟੀ। ਹੁਣ ਉਹ ਮਾਈਆਂ ਮਰ ਗਈਆਂ ਜਿਹੜੇ ਸਾਗ ਉਹ ਮਾਈਆਂ ਬਣਾਉਂਦੀਆਂ ਸੀ, ਸ਼ਹਿਰਾਂ ਵਿੱਚ ਹੈਗੀਆਂ ਕੋਈ, ਉਹਨਾਂ ਵਿਚਾਰੀਆਂ ਇਹ ਵੀ ਬਾਲ ਕੇ ਰੱਖ ਦਿੰਦੀਆਂ। ਤੇ ਪਿੰਡਾਂ ਨੇ ਅੱਜ ਵੀ ਮਾਈਆਂ ਅਗਰ ਅੱਛਾ ਸਾਗ ਬਣਾਉਣ, ਸਾਡਾ ਇੱਕ ਬੰਦਾ ਕੰਮ ਕਰਦਾ ਸਰ 1000 ਰੁਪਏ ਕਿਲੋ ਸਾਗ ਵੇਚਦਾ ਪੱਕਿਆ ਹੋਇਆ, ਤੇ 10-10 ਦੇਗਾ ਮਹੀਨੇ ਦਾ ਵੇਚ ਜਾਂਦਾ, 10-10 ਦੇਗਾ ਬਣਾ ਕੇ, ਤੇ ਉਹ ਅੱਲਾ ਨੇ ਉਹਨੂੰ ਉੱਚ ਭਾਗ ਲਾਤਾ। ਤੇ ਗੱਲ ਇਹ ਆ, ਇਹ ਜਿਹੜਾ ਕੰਮ ਅਗਰ ਅਸੀਂ ਸਾਡੇ ਕਿਸਾਨ ਭਰਾ ਆਪਣੀ ਪੁਰਾਣਾ ਟ੍ਰੈਡੀਸ਼ਨ ਫੂਡ ਕਲਚਰ ਗੇਮਾਂ ਸਾਡੀਆਂ ਜਿੰਨੀਆਂ ਪਿੰਡ ਦੀਆਂ ਰਹਿਤਲ ਬਹਿਦ ਇਹਨਾਂ ਨੂੰ ਅਗਰ ਬ੍ਰਾਂਡ ਬਣਾ ਕੇ ਮਾਰਕੀਟ ਸ਼ਹਿਰ ਦੇ ਲੋਕਾਂ ਨੂੰ ਦੇਣਾ ਸ਼ੁਰੂ ਕਰ ਦੇਵੇ ਔਰ ਉੱਥੇ ਛੋਟੀਆਂ ਦੁਕਾਨਾਂ ਬਣਾ ਕੇ ਆਪਣੇ ਪ੍ਰੋਡਕਟ ਵੇਚੇ ਤੇ ਉਹਦੀ ਆਪਣੇ ਫਾਰਮ ਦੀ ਟਿਕਟ ਵੀ ਲਾਵੇ। ਉਹ ਦੇਖੋ ਨਾ ਬਾਂਸ ਦਿਖਾਉਣ ਦੀ ਰਾਣਾ ਰਿਜ਼ੋਰਟ ਤੇ ਉਹ 250 ਰੁਪਏ ਟਿਕਟ ਲੈਂਦੇ ਅੰਦਰ ਜਾਣ ਦਾ ਇੱਕ ਬੰਦੇ ਦਾ, ਤੇ 2000 ਬੰਦਾ ਡੇਲੀ ਜਾਂਦਾ ਬਾਂਸ ਦੇਖਣ ਲਈ। ਬਾਂਸਾਂ ਨੂੰ ਅੰਬ ਲੱਗਦੇ ਉੱਥੇ? ਦੇਖੋ ਨਾ, ਇਹ ਤਾਂ ਮੈਂ ਤੁਹਾਨੂੰ ਪੁੱਛਣਾ ਚਾਹ ਰਿਹਾ ਕਿ ਜੇ ਬਾਂਸ ਦੇਖਣ ਨੂੰ ਇੰਨੀ ਦੁਨੀਆ ਜਾ ਰਹੀ ਆ, ਹੁਣ ਤੁਸੀਂ ਚੱਲ ਜਾਓ ਉੱਥੇ 2000 ਬੰਦਾ ਹੋ ਅੰਦਰ, ਫਿਰ ਬਾਂਸ ਦੇਖ ਰਿਹਾ। ਤੇ ਅਗਰ ਬਾਂਸ ਦੇਖ ਕੇ ਅਸਲਮ ਭਾਈ 2000 ਬੰਦਾ ਡੇਲੀ ਆ ਸਕਦਾ, ਅੰਬ ਦੇ ਬਾਗ 'ਚ ਨਹੀਂ ਆ ਸਕਦਾ, ਖੇਤਾਂ 'ਚ ਨਹੀਂ ਆ ਸਕਦਾ, ਕਿੰਨੂ ਦੇਖਣ ਨਹੀਂ ਆਦਾ, ਅਮਰੂਦ ਦੇਖਣ ਨਹੀਂ ਆਦਾ, ਖੁਬਾਨੀ ਜ਼ੈਤੂਨ ਮੂੰਗਫਲੀ ਤੇ ਬਾਕੀ ਫਸਲਾਂ ਹਰ ਸ਼ੈ ਨੂੰ ਆ ਸਕਦਾ। ਤੇ ਸੋ ਗੱਲ ਐਂਡ ਦੀ ਇਹ ਆ, ਅਗਰ ਇਹ 5-7 ਚੀਜ਼ਾਂ ਕਰਕੇ ਸਾਡਾ ਕਿਸਾਨ ਆਪਣੀਆਂ ਚੀਜ਼ਾਂ ਆਪ ਵੇਚੇ। ਅੱਜ ਹੁਣ ਮੈਨੂੰ ਦੱਸੋ ਫੇਸਬੁੱਕ ਤੇ ਪੇਜ ਬਣਾਉਣਾ ਹੋਵੇ ਤੇ ਕੋਈ ਪੈਸੇ ਲੱਗਦੇ? ਕੋਈ ਨਹੀਂ। ਤੇ ਈਮੇਲ ਦੇ ਉੱਤੇ ਅਗਰ ਚੀਜ਼ਾਂ ਵੇਚਣੀਆਂ ਆਪਣੀਆਂ ਫੇਸਬੁੱਕ ਤੇ ਮਾਡਲ ਬਣਾ ਕੇ ਪ੍ਰੋਡਕਟ ਕੋਈ ਪੈਸੇ ਲੱਗਦੇ ਤੇ? ਨਹੀਂ ਕੋਈ ਨਹੀਂ। ਬਸ ਇਹ ਆਪਾਂ ਚਾਹੁੰਦੇ ਆ ਕਿ ਸਾਡੇ ਕਿਸਾਨ ਵੀਰ ਜਿਹੜੇ ਆ ਇਹਨੂੰ ਸਮਝਣ, ਇਸ ਆਈਡੀਆ ਨੂੰ ਦੇਖਣ। ਬੜੀਆਂ ਵੀਡੀਓ ਪਈਆਂ ਨੇ, ਹਰ ਆਪਣੀ ਜਿਹੜੀ ਫਸਲ ਵੀ ਉਗਾ ਰਿਹਾ ਉਹਨੂੰ ਇੱਕ ਫੈਸਟੀਵਲ ਬਣਾ ਦੇਵੇ, ਉਹਨੂੰ ਇੱਕ ਬੜੀ ਮਸ਼ਹੂਰੀ ਬਣਾ ਦੇਵੇ, ਆਓ ਜੀ ਦੇਖੋ ਮੈਂ ਕਿੱਦਾਂ ਉਗਾਉਣਾ, ਕਿੱਦਾਂ ਲਾਉਣਾ, ਲੋਕ ਲੈ ਜਾਣ। ਯਾਨੀ ਕਿ ਤੁਹਾਡਾ ਕਹਿਣੇ ਦਾ ਮਤਲਬ ਇਹ ਹੈ ਕਿ ਸਭ ਤੋਂ ਪਹਿਲੇ ਤਾਂ ਕਿਸਾਨ ਦਾ ਆਪਣਾ ਬ੍ਰਾਂਡ ਹੋਣਾ ਚਾਹੀਦਾ ਵਾ। ਹਰ ਕਿਸਾਨ ਇੱਕ ਬ੍ਰਾਂਡ ਹੋਣਾ ਚਾਹੀਦਾ। ਹਾਂ, ਹਰ ਕਿਸਾਨ ਦਾ ਯਾਨੀ ਕਿ ਆਪਣਾ ਬ੍ਰਾਂਡ ਜਿਹੜਾ ਵਾ ਨਾ ਉਹ ਬ੍ਰਾਂਡ ਆ। ਦੂਸਰਾ ਹੈ ਉਸ ਦਾ ਕਿ ਵੈਲਿਊ ਐਡੀਸ਼ਨ ਹੋਣੀ ਚਾਹੀਦੀ। ਤੀਸਰਾ ਇਹ ਹੈ ਕਿ ਫਾਰਮ ਤੋਂ ਕਿਚਨ ਤੱਕ ਜਿਹੜਾ ਨਾ ਡਾਇਰੈਕਟ ਜਾਣੀ ਚਾਹੀਦੀ ਹੈ, ਰਸਤੇ 'ਚ ਕੋਈ ਨਾ ਨਾਕੇ ਨਹੀਂ ਪੈਣੇ ਚਾਹੀਦੇ। ਬਿਲਕੁਲ ਹੈ ਯਾਨੀ ਕਿ ਮੁਕਤਸਰ ਤੁਹਾਡੀ ਗੱਲ। ਫਿਰ ਜਿਹੜੀ ਗੱਲ ਤੁਸੀਂ ਕੀਤੀ ਨਾ ਪੈਸ਼ਨ ਦੀ, ਮੈਨੂੰ ਯਾਦ ਆ ਗਿਆ ਕਿ ਮੁਖਤਾਰ ਮਸੂਦ ਦਾ ਨਾ ਇੱਕ ਫਿਕਰਾ ਵਾ ਕਿ ਉਹ ਕਹਿੰਦੇ ਆ ਕਿ ਜਿੱਥੇ ਤੁਹਾਡੇ ਫਰਾਇਜ਼ੇ ਮਨਸਬੀ ਤੇ ਸ਼ੌਕ ਇਕੱਠਾ ਹੋ ਜਾਂਦਾ ਨਾ, ਹੈ ਉੱਥੋਂ ਤੁਹਾਡੀ ਖੁਸ਼ਬਖਤੀ ਦਾ ਆਗਾਜ਼ ਹੁੰਦਾ ਵਾ। ਇਹ ਗੱਲ ਹੈ। ਤੇ ਫਿਰ ਦੂਸਰੀ ਜ਼ਹਾਨਤ ਦੀ ਤਾਰੀਫ ਇਹ ਕੀਤੀ ਜਾਂਦੀ ਆ ਕਿ ਜ਼ਹਾਨਤ ਇਹ ਨਹੀਂ ਹੁੰਦਾ ਕਿ ਬਹੁਤ ਸਾਰੀਆਂ ਸ਼ੈਵਾਂ ਯਾਦ ਕਰ ਲੈਣਾ। ਜ਼ਹਾਨਤ ਇਹ ਹੁੰਦੀ ਹੈ ਕਿ ਜਿਹੜੇ ਤੁਹਾਡੇ ਕੋਲ ਵਸਾਇਲ ਹੈ ਨਾ ਉਹਨਾਂ ਨੂੰ ਯੂਟਿਲਾਈਜ਼ ਪੂਰੀ ਤਰ੍ਹਾਂ ਯੂਟਿਲਾਈਜ਼ ਕਰੋ। ਯਾਨੀ ਕਿ ਇਹਨਾਂ ਦੀ ਖੁਸ਼ਬਖਤ ਤਾਂ ਹੈ ਆ, ਰਜ਼ਹੀਨ ਵੀ ਆ। ਯਾਨੀ ਕਿ ਖੁਸ਼ਬਖਤੀ ਇਹ ਹੈ ਕਿ ਇਹਨਾਂ ਦਾ ਕੰਮ ਵੀ ਉਹ ਆ, ਸ਼ੌਕ ਵੀ ਉਹ ਆ। ਤੇ ਜ਼ਹਾਨਤ ਇਹਨਾਂ ਦੀ ਇਹ ਹੈ ਕਿ ਇਹਨਾਂ ਕੋਲ ਜੋ ਚੀਜ਼ ਮੌਜੂਦ ਹੈ ਸੀ ਉਹਦੇ ਤੋਂ ਇਹਨਾਂ ਨੇ ਨਾ ਪੂਰਾ ਫਾਇਦਾ ਉਠਾਇਆ। ਅੱਛਾ, ਮੈਨੂੰ ਜਿਹੜਾ ਨਾ ਸਾਰਿਆਂ ਤੋਂ ਜ਼ਿਆਦਾ ਤੁਹਾਡਾ ਐਗਰੀ ਟੂਰਿਜ਼ਮ ਵਾਲਾ, ਬਾਕੀ ਚੀਜ਼ਾਂ ਵੀ ਜੋ ਹੈ ਸੀ, ਐਗਰੀ ਟੂਰਿਜ਼ਮ ਵਾਲਾ ਹੁਣ ਇੱਕ ਐਸਾ ਟੌਪਿਕ ਆ ਕਿ ਜਿਹਦੇ ਤੇ ਬਹੁਤ ਸਾਰੇ ਬੰਦਿਆਂ ਨੂੰ ਪਤਾ ਹੀ ਨਹੀਂ। ਸਨ 2019 'ਚ ਅਸੀਂ ਤਕਰੀਬਨ ਕੋਈ 120 ਤੋਂ ਵੀ ਪਿੱਛੇ ਸੀ। ਹੁਣ ਵੀ 119 ਮੁਲਕਾਂ ਦੀ ਰੈਂਕਿੰਗ 'ਚ ਨਾ ਅਸੀਂ 111ਵੇਂ ਨੰਬਰ 'ਤੇ ਹਾਂ। ਕਿ ਇੱਕ ਐਸਾ ਮੁਲਕ ਜਿੱਥੇ ਕਿ ਐਗਰੀ ਟੂਰਿਜ਼ਮ ਬਹੁਤ ਪਿੱਛੇ ਆ, ਤੇ ਇੱਕ ਬੰਦਾ ਜਿਹੜਾ ਇਕੱਲਾ ਉਹ ਐਗਰੀ ਟੂਰਿਜ਼ਮ ਯਾਨੀ ਕਿ 10 ਸਾਲਾਂ ਤੋਂ ਐਗਰੀ ਟੂਰਿਜ਼ਮ ਦੀ ਗੱਲ ਕਰੀ ਜਾ ਰਿਹਾ ਵਾ। 35 ਸਾਲਾਂ ਤੋਂ ਅਸਲਾਂ ਭਾਈ। ਹਾਂ 35 ਸਾਲਾਂ ਤੋਂ ਇੱਕ ਬੰਦਾ ਯਾਨੀ ਕਿ ਐਗਰੀ ਟੂਰਿਜ਼ਮ ਦੀ ਗੱਲ ਕਰ ਰਿਹਾ ਵਾ। ਚਲੋ ਉਹਦੇ 'ਚ ਹੁਣ ਵੈਸੇ ਕੁਝ ਅਸਾਰ ਜਿਹੜੇ ਆ ਨਾ ਨਜ਼ਰ ਆਣੇ ਸ਼ੁਰੂ ਹੋਏ ਆ। ਕਹਿੰਦੇ ਨਹੀਂ ਕੁਛ ਦਰਖਤਾਂ ਨੂੰ ਫਲ ਸਾਲ ਬਾਅਦ ਲੱਗਦਾ, ਕੁਛ ਨੂੰ 2 ਸਾਲ ਬਾਅਦ, ਕੁਛ ਨੇ ਇਸ ਦਰਖਤ ਤੇ ਫਲ ਹੁਣ 30-35 ਸਾਲਾਂ ਬਾਅਦ ਨਾ ਜਿਹੜਾ ਵਾ ਲੱਗਣਾ ਸ਼ੁਰੂ ਹੋਇਆ, ਜਿਹੜਾ ਕਿ ਲਾਹੌਰ 'ਚ ਆਰਗੈਨਿਕ ਵਿਲੇਜ ਦੀ ਸ਼ਕਲ 'ਚ ਆ, ਜਾਂ ਕਿ ਸਾਡੇ ਜਿਹੜੇ ਗੁੜ ਮੇਲੇ ਆ, ਕੱਲੇ ਫਰੂਟ ਦਾ ਜਿਹੜਾ ਵਾ ਨਾ ਹੈ ਆ। ਤੇ ਅੱਛਾ, ਇਹਦੇ 'ਚ ਫਿਰ ਇੱਕ ਉਹ ਬਿਲਕੁਲ ਮੈਨੂੰ ਤੁਹਾਡੀ ਇਸ ਗੱਲ ਤੋਂ ਵੀ ਇਤਫਾਕ ਆ ਕਿ ਹੁਣ
YouTube ਦਾ ਚੈਨਲ ਬਣਾਉਣ 'ਚ ਤੇ Facebook ਦਾ ਪੇਜ ਬਣਾਉਣ 'ਚ ਨਾ ਤੁਹਾਨੂੰ ਬਜਰੀ ਦੇ ਟਰੱਕ ਦੀ ਲੋੜ ਆ, ਨਾ ਸੀਮੈਂਟ ਦੀ ਲੋੜ ਆ, ਬਿਲਕੁਲ ਹੈ ਇਸ ਨਾ ਤੁਹਾਨੂੰ ਇਹਦੇ ਲਈ ਰਕਬਾ ਚਾਹੀਦਾ, ਨਾ ਤੁਸੀਂ ਪਟਵਾਰੀ ਕੋਲ ਜਾਣਾ ਵੀ ਵਿਰਚੁਅਲ ਕੰਮ ਆ ਉੱਥੇ ਦੁਕਾਨ ਤੁਹਾਡਾ ਖੇਤ ਸਟੋਰ ਆ ਹੈ ਤੇ ਤੁਸੀਂ ਉਹ ਸ਼ਾਪ ਆ ਤੁਹਾਡਾ ਪੇਜ ਜਿਹੜਾ ਉੱਥੋਂ ਤੁਸੀਂ ਵੇਚਣਾ ਵਾ। ਇੰਡੀਆ 'ਚ ਸਾਡਾ ਫਿਰ ਵੀ ਨਾ ਕਾਫੀ ਹੱਦ ਤੱਕ ਉੱਥੇ ਐਗਰੀ ਟੂਰਿਜ਼ਮ ਵਾਲਾ ਜਿਹੜਾ ਵਾ ਨਾ ਹੈ ਆ। ਤੇ ਫਿਰ ਇੱਕ ਹੋਰ ਆ ਕਿ ਹੁਣ ਸ਼ਹਿਰਾਂ ਦੇ ਬੰਦਿਆਂ ਲਈ ਇਹ ਬੜਾ ਹੈ ਕਿ ਉਹ ਸ਼ਹਿਰਾਂ ਤੋਂ ਉੱਠ ਕੇ ਹੁਣ ਪਹਾੜ ਨੇੜੇ ਤਾਂ ਨਹੀਂ ਨਾ ਹੈ, ਜ਼ਿਆਦਾ ਉਹਨਾਂ ਦੀ ਕੀ ਤਫਰੀਹ ਆ, ਉਹ ਕਹਿਣਗੇ ਮਰੀ ਚਲੇ ਜਾਓ ਵੀ ਸਵੇਰ ਤੋਂ ਸ਼ਾਮ ਤੱਕ ਉੱਥੇ ਜਿਹੜਾ ਵਾ ਨਾ ਜਾਓ, ਉੱਥੋਂ 3-4 ਗੁਣਾ ਮਹਿੰਗੀਆਂ ਸ਼ਾਮਾਂ ਬਲਕਿ 10-10 ਗੁਣਾ ਮਹਿੰਗੀਆਂ, ਜਿੱਥੇ ਕਿ ਧੱਕਾ ਲਾਉਣ ਦੇ ਵੀ ਪੈਸੇ ਆ ਗੱਡੀ ਨੂੰ, ਵੀ ਉਹ ਤਫਰੀਹ ਆ ਉਹਨਾਂ ਦੀ। ਵੀ ਜੇ ਇਸ ਤਰ੍ਹਾਂ ਕੰਮ ਹੋਵੇ ਕਿ ਸਾਡੇ ਸਾਰੇ ਪਿੰਡਾਂ 'ਚ ਇਸ ਤਰ੍ਹਾਂ ਚੀਜ਼ਾਂ ਹੋਣ ਤੇ ਜਿਹੜੇ ਸ਼ਹਿਰਾਂ ਦੇ ਲੋਕ ਆ ਬਜਾਏ ਇਹਦੇ ਕਿ ਉਹ ਪਹਾੜਾਂ ਨੂੰ ਟੁਰਨ ਉਹ ਪਿੰਡਾਂ ਨੂੰ ਆਣ। ਬਿਲਕੁਲ ਤੇ ਇਹੀ ਤੁਹਾਡਾ ਮੋਟੋ ਹੈ? ਹਾਂਜੀ ਅਸਲ ਭਾਈ ਜਿਹੜਾ ਵਨ ਵਿਲੇਜ ਵਨ ਪ੍ਰੋਡਕਟ ਦੇ ਉੱਤੇ ਫਿਰ ਅਸੀਂ ਇਹੀ ਕੰਮ ਕੀਤਾ। ਹਰ ਪਿੰਡ ਨੂੰ ਇੱਕ ਥੀਮ ਦੇਤਾ। ਮਸਾ ਇੱਕ ਪਿੰਡ ਸਰਗੋਧੇ ਬਣਾਤਾ ਕਿਨੂਆਂ ਦਾ ਪਿੰਡ, ਵਾਹ, ਸ਼ਰਕਪੁਰ ਬਣਾਤਾ ਅਮਰੂਦਾਂ ਦਾ ਪਿੰਡ, ਸ਼ੱਕਰ ਬਣਾਤਾ ਜਨਾਬ ਉਹ ਖਜੂਰਾਂ ਦਾ ਪਿੰਡ, ਇੱਥੇ ਜ਼ੈਤੂਨ ਦਾ ਪਿੰਡ ਬਣਾਤਾ ਉਹ ਚਕਵਾਲ 'ਚ, ਖਬਾਨੀ ਦਾ ਪਿੰਡ ਬਣਾਤਾ ਗਿਲਗਿਤ ਬਲਤਿਸਤਾਨ, ਇੱਕ ਬਨਾਨਾ ਦਾ ਪਿੰਡ ਸਿੰਧ 'ਚ ਬਣਾਤਾ। तो ਕਿਸੇ ਇੱਕ ਪ੍ਰੋਡਕਟ ਦੀ ਵਜ੍ਹਾ ਤੋਂ ਪੂਰਾ ਪਿੰਡ ਦੀ ਕਿਸਮਤ ਬਦਲ ਗਈ। ਹਾਂਜੀ ਉੱਥੇ ਪ੍ਰੋਡਕਟ ਵੀ ਬਣਾਏ ਜਾ ਰਹੇ ਆ, ਉਹਦੀ ਇੰਡਸਟਰੀ ਵੀ ਲੱਗ ਗਈ ਆ, ਉੱਥੇ ਬੁੜੀਆਂ ਉਹਦੇ ਹੈਂਡੀਕ੍ਰਾਫਟ ਵੀ ਬਣਾ ਰਹੀਆਂ, ਲੋਕ ਵੀ ਆ ਰਹੇ, ਪੈਸਾ ਵੀ ਖਰਚ ਰਹੇ, ਚੀਜ਼ਾਂ ਵੀ ਲਿਜਾ ਰਹੇ। ਇੱਕ ਪ੍ਰੋਡਕਟ ਨੇ ਪੂਰੇ ਪਿੰਡ ਦੀ ਕਿਸਮਤ ਬਦਲ ਦਿੱਤੀ। ਹੁਣ ਜਿੱਥੇ ਤੱਕ ਮੈਨੂੰ ਥੋੜਾ ਜਿਹਾ ਪਤਾ ਹੈ ਨਾ ਐਗਰੀ ਟੂਰਿਜ਼ਮ ਦਾ, ਕਿ 2019 ਚ ਨਾ ਇਹਦਾ ਵਾਲੀਅਮ ਕੋਈ 70 ਅਰਬ ਡਾਲਰ ਦਾ ਹੈ ਸੀ, ਤੇ 2030 ਚ ਇਹਦਾ ਵਾਲੀਅਮ ਜਿਹੜਾ ਵਾ ਨਾ ਕੋਈ 200 ਅਰਬ ਡਾਲਰ ਦਾ ਹੋਣਾ। ਤੁਸੀਂ ਬਿਲਕੁਲ ਸਹੀ ਫਿਗਰ ਹੈ, ਬਿਲਕੁਲ ਕੋਡ ਕੀਤੀ ਹੈ ਬਕਾਇਦਾ ਜਿਹੜੀਆਂ ਏਜੰਸੀਆਂ ਜਿਹੜੀਆਂ। ਤੇ ਹੁਣ ਅਸੀਂ ਨਾ 1-2 ਅਰਬ ਡਾਲਰ ਲਈ ਤਰਲਿਆਂ ਤੇ ਲੱਗੇ ਹੁੰਨੇ ਆ ਹਰ ਸ਼ਹਿਰ ਤੇ, ਵੀ ਅਗਰ ਅਸੀਂ ਉਸ ਸਾਡਾ ਜਿੱਡਾ ਵੱਡਾ ਮੁਲਕ ਆ ਰਕਬੇ ਦੇ ਹਿਸਾਬ ਨਾਲ, ਸਾਡਾ ਤਾਂ 200 ਅਰਬ ਚ ਹਿੱਸਾ ਹੀ ਜਿਹੜਾ ਵਾ ਕੋਈ 10-20 ਅਰਬ ਬਣਦਾ ਵਾ, ਜ਼ਿਆਦਾ ਬਣਦਾ ਜੀ, ਪੂਰਾ ਮੁਲਕ ਹੀ ਐਗਰੀਕਲਚਰ ਦਾ ਮੁਲਕ ਆ ਜੀ। ਵੀ ਉਹਦੇ ਚ ਅਗਰ ਅਸੀਂ 20ਵਾਂ ਹਿੱਸਾ ਵੀ ਲਈਏ ਤਾਂ ਵੀ ਸਾਡੇ 10 ਅਰਬ ਡਾਲਰ ਬਣਦੇ ਆ, ਤੇ ਉਹ ਸਾਨੂੰ ਉਹਦੇ ਚ ਆਪਣਾ ਹਿੱਸਾ ਲੈਣਾ ਚਾਹੀਦਾ। ਅੱਛਾ ਤੁਸੀਂ ਇਹ ਦੱਸੋ ਕਿ ਹੁਣ ਜਿਹੜੇ ਕੁਛ ਤੁਸੀਂ ਮੇਲੇ ਕਰਾਏ ਉਹਨਾਂ ਦੇ ਕੀ ਨਤਾਇਜ ਸੀ ਤੇ ਕਿਸਾਨਾਂ ਨੂੰ ਕੀ ਫਾਇਦੇ ਹੋਏ? ਅੱਛਾ ਅਸਲ ਭਾਈ ਸਾਡਾ ਸਭ ਤੋਂ ਜਿਹੜਾ ਫੇਮਸ ਮੇਲਾ ਜਿਹੜਾ ਸੀ ਨਾ ਜੀ, ਉਹ ਸੀ ਗੁੜ ਮੇਲਾ। ਅਸੀਂ ਜਦੋਂ ਉਹ ਗੱਲ ਆਂਜਾ ਭਾਈ, ਜਦੋਂ ਮੇਲਿਆਂ ਦੀ ਗੱਲ ਸ਼ੁਰੂ ਮੈਂ ਕਿੱਦਾਂ ਹੋਈ, ਜਿੱਦਾਂ ਕਹਿੰਦੇ ਦਿਨ ਮਨਾਉਣਾ, ਜਿੱਦਾਂ ਮੈਂ ਕਿਹਾ ਯਾਰ ਜੇ ਮਾਂ ਦਾ ਦਿਨ ਮਨਾਇਆ ਜਾਂਦਾ ਤੇ ਬਾਪ ਦਾ ਦਿਨ ਮਨਾਇਆ ਤਾਂ ਕਿਸਾਨ ਦਾ ਦਿਨ ਕਿਉਂ ਨਹੀਂ ਮਨਾਇਆ ਜਾਂਦਾ? ਕਿਸਾਨ ਕੋਈ ਕਿਆ ਇਹ ਬੰਦਾ ਨਹੀਂ, ਠੀਕ ਹੈ ਨਾ ਜੀ। ਤੇ ਨੈਸ਼ਨਲ ਫਾਰਮਰ ਡੇ, ਅਗਰ ਉਹ ਜਿਹੜੇ ਡਾਕਟਰ ਨੇ ਉਹ ਜਿਹੜੇ ਪਤਾ ਕਿੱਦਾਂ ਸ਼ੂਗਰ ਮਸ਼ਹੂਰ ਕੀਤੀ, ਉਹਨਾਂ ਨੇ ਸ਼ੂਗਰ ਦਾ ਦਿਨ ਮਨਾ ਲਿਆ, ਦਿਲ ਦਾ ਦਿਨ ਮਨਾ ਲਿਆ, ਇੱਕ ਉਹਨਾਂ ਨੇ ਕੈਂਸਰ ਦਾ ਦਿਨ, ਬ੍ਰੈਸਟ ਕੈਂਸਰ ਦਾ ਦਿਨ ਮਨਾ ਲਿਆ। ਉਹ ਆਪਣੀ ਚੰਗੀ ਸ਼ੈ ਮਨਾਉਂਦੇ, ਤੇ ਯਾਰ ਅਸੀਂ ਅੰਬ ਦਾ ਦਿਨ ਕਿਉਂ ਨਹੀਂ ਮਨਾਉਂਦੇ, ਅਸੀਂ ਜ਼ੈਤੂਨ ਦਾ ਦਿਨ ਕਿਉਂ ਨਹੀਂ ਮਨਾਉਂਦੇ, ਮੱਕੀ ਦਾ ਦਿਨ ਕਿਉਂ ਨਹੀਂ ਮਨਾਉਂਦੇ, ਕਮਾਦ ਦਾ ਦਿਨ ਕਿਉਂ ਨਹੀਂ ਮਨਾਉਂਦੇ, ਗੰਦਮ ਦਾ ਦਿਨ। ਅਸੀਂ ਮੇਲੇ ਇਹ ਜਿਹੜਾ ਦਿਨ ਮਨਾਉਣ ਦਾ ਮਕਸਦ ਹੀ ਇਹ ਸੀਗਾ ਕਿ ਅਸੀਂ ਜਿਹੜਾ ਕੀ ਕਰੀਏ ਕਿ ਉੱਥੇ ਮੇਲੇ ਨੂੰ ਬਣਾ ਦਈਏ। ਯਾਨੀ ਕਿ ਗੁੜ ਮੇਲੇ ਦਾ ਤੁਸੀਂ ਦੱਸੋ ਉੱਥੇ ਕੀ ਨਤਾਇਜ ਤੁਹਾਨੂੰ ਮਿਲੇ? ਗੁੜ ਮੇਲਾ ਦੇ ਜਿਸ ਪਿੰਡ 'ਚ ਵੀ ਅਸੀਂ ਗੁੜ ਮੇਲਾ ਕੀਤਾ ਨਾ ਜੀ, ਉੱਥੇ ਹਜ਼ਾਰਾਂ ਲੋਕ ਪਹੁੰਚ ਗਏ। ਵਾਹ। ਅੱਛਾ ਉਹ ਲੋਕ ਕੀ ਕਰਦੇ ਜਾ ਕੇ ਉੱਥੇ? ਗੁੜ ਖਰੀਦੇ, ਕੋਈ ਹੈਂਡੀਕ੍ਰਾਫਟ, ਕੋਈ ਜੇ ਕਿਤੇ ਸਟਾਲ ਲੱਗੇ ਨੇ ਪਿੰਡ ਵਾਲਿਆਂ ਨੇ ਲਾਏ ਕੇ ਗੋਲ ਗੱਪੇ, ਕੋਈ ਫੂਡ ਸਟਰੀਟ ਬਣਾਤੀ ਉੱਥੇ, ਇੱਦਾਂ ਹੀ ਉੱਥੋਂ ਜਿਹਦਾ ਕੋਈ ਸਾਗ ਮੱਕੀ ਦੀ ਰੋਟੀ ਖਾ ਕੇ ਆ ਗਿਆ। ਉਹ ਕੀ ਕੀਤਾ ਐਤਕੀ ਅਸੀਂ ਜਿਹੜਾ ਮੇਲਾ, ਸਾਡੇ ਦੋਸਤ ਨੇ ਸਾਜੇ ਸਿੰਧੂ ਸਾਹਿਬ, ਉਹਨਾਂ ਦਾ ਪਿੰਡ ਇੱਧਰ ਜਿਹੜਾ ਨਾ ਕਿਹੜਾ ਜੀ ਮਾਨਸੇਰਾ ਜਿਹੜਾ ਜੀ ਆ ਕਿਹੜਾ ਗੋਜਰੇ ਉਹਨਾਂ ਦਾ ਪਿੰਡ, ਪੈਂਸਰੇ ਕੀਤਾ। ਤੇ ਲਓ ਜੀ ਜਨਾਬ ਉੱਥੇ 2000 ਬੰਦਾ ਸਾਰਾ ਉੱਥੇ ਗਿਆ, ਤੇ ਉਹਨਾਂ ਨੇ ਕੋਈ 1000-2000 ਰੁਪਇਆ ਖਰਚ ਕਰਕੇ ਆਇਆ। ਸਾਜੀ ਕੋਈ 2-4 ਕਰੋੜ ਰੁਪਇਆ ਉਸ ਪਿੰਡ ਵਿੱਚ ਚਲਾ ਗਿਆ ਇੱਕ ਦਿਨ 'ਚ। ਅੱਜ ਤੋਂ ਸੰਦੂਰ ਮੇਲਾ ਕੀ ਹੁੰਦਾ ਜੀ, ਉੱਥੇ ਸੰਦੂਰ ਮੇਲਾ ਲੱਗਦਾ ਕੇਪੀਕੇ 'ਚ, ਉਹ ਵੀ ਇਹੀ ਹੁੰਦਾ, ਉਹ ਘੋੜੇ ਭਜਾਉਂਦੇ ਆ, ਹਜ਼ਾਰਾਂ ਟੂਰਿਸਟ, 10 ਲੱਖ ਟੂਰਿਸਟ ਗਿਆ, 10 ਲੱਖ ਟੂਰਿਸਟ ਗਿਆ ਜੀ ਅੱਜ ਉੱਥੇ। ਉਹ ਘੋੜੇ ਦੇਖਣ ਵਾਸਤੇ ਲੱਖਾਂ ਪੈਸਾ ਉੱਥੇ ਖਰਚ ਕਰ ਦਿੱਤਾ। ਸਰ ਮੇਲੇ ਜਿਹੜੇ ਆ ਕਿਸੇ ਵੀ ਇਲਾਕੇ ਦੀ, ਕਿਸੇ ਵੀ ਪਿੰਡ ਦੀ ਇਕਨੋਮੀ ਵਿੱਚ ਪੈਸਾ ਇੰਜੈਕਟ ਕਰਨ ਦਾ ਬਾਅਦ। ਦੇਖੋ ਜੀ ਅਗਰ ਇੱਕ ਟਾਈਮ ਦਾ ਖਾਣਾ ਜਿਹੜਾ ਵਾ ਨਾ, ਹਾਂਜੀ 300 ਰੁਪਏ ਦਾ ਵੀ ਇੱਕ ਬੰਦਾ ਖਾਣਾ ਖਾਂਦਾ ਵਾ ਨਾ, ਤੇ ਅਗਰ ਕੋਈ 10,000 ਬੰਦਾ ਉਹ ਖਾਣਾ ਖਾਂਦਾ ਵਾ, ਤੇ ਉੱਥੇ ਕਿੱਥੇ ਯਾਨੀ ਕਿ ਜਿਹੜੀ 30 ਲੱਖ ਰੁਪਇਆ ਬਣ ਗਿਆ ਜੀ, ਕਿੱਥੇ ਪਹੁੰਚ ਜਾਂਦੀ ਹੈ ਚੀਜ਼ਾਂ। ਤੇ ਇਹ ਤਾਂ ਬਿਲਕੁਲ ਹੈ। ਅੱਛਾ ਹੁਣ ਪਹਿਲਾਂ ਅਸੀਂ ਦੇਖੋ ਨਾ, ਇਹ ਹੁਣ ਕਰ ਲਿਆ ਪਹਿਲਾ ਮੇਲਾ ਅਸੀਂ ਗੁੜ ਮੇਲਾ, ਐਤਕੀ 2-3 ਮੇਲੇ ਅਸੀਂ ਇਹਨਾਂ ਜਨਾਬ ਲਾ ਲੈਨੇ ਉੱਥੇ ਰਹਿਮੇ ਸ਼ਾਹ 'ਚ, ਤੁਹਾਡੇ ਪਿੰਡ 'ਚ। ਲੈ ਦੇਖੋ ਮੇਲਿਆਂ ਦੇ ਉੱਤੇ ਦੁਨੀਆ ਦੀ ਉਸ ਪਿੰਡ ਦੇ ਵਿੱਚ ਕਿੰਨਾ ਪੈਸਾ ਆਉਂਦਾ, ਲੋਕਾਂ ਨੂੰ ਕਿੰਨੀ ਖੁਸ਼ਹਾਲੀ ਆਉਂਦੀ, ਉਹ ਸਾਰੀਆਂ ਚੀਜ਼ਾਂ ਸਾਹਮਣੇ। ਕਿਉਂਕਿ ਅੱਜ ਕੱਲ੍ਹ ਦੇ ਦੌਰ 'ਚ ਨਾ ਜਿਹੜਾ ਸਭ ਤੋਂ ਜ਼ਿਆਦਾ ਮਸਲਾ ਕਿਸੇ ਵੀ ਬੰਦੇ ਨੂੰ ਹੈ ਨਾ,
ਉਹ ਹੈ ਕਿ ਆਪਣੀ ਚੀਜ਼ ਦੀ ਨਾ ਉਹਨੇ ਮਾਰਕੀਟਿੰਗ ਕਿਸ ਤਰ੍ਹਾਂ ਕਰਨੀ ਹੈ। ਹਾਂ ਬਿਲਕੁਲ ਉਸ ਮਾਰਕੀਟਿੰਗ ਕਰਨ ਲਈ ਲੋਕੀ ਵੈਬ ਦੇ ਪੇਜ ਲੈਂਦੇ ਆ, ਸੋਸ਼ਲ ਮੀਡੀਆ ਦੇ ਪੇਜ ਨੂੰ ਇਸਤੇਮਾਲ ਕਰਦੇ ਆ, YouTube ਦੇ ਚੈਨਲ ਨੂੰ ਇਸਤੇਮਾਲ ਕਰਦੇ ਆ, ਇੰਸਟਾਗ੍ਰਾਮ, ਹਰ ਚੀਜ਼ ਜਗ੍ਹਾ ਤੇ ਨਾ ਲੋਕੀ ਯਾਨੀ ਕਿ ਉਹ ਸਪੇਸ ਖਰੀਦਦੇ ਆ ਮਾਰਕੀਟਿੰਗ ਦੀ। ਬਿਲਕੁਲ ਤੇ ਫਿਰ ਕਿਸਾਨ ਕੋਲ ਤਾਂ ਯਾਨੀ ਕਿ ਉਹਨੂੰ ਮਾਰਕੀਟਿੰਗ ਵੀ ਨਹੀਂ ਕਰਨੀ ਪੈਣੀ ਹਾਂਜੀ ਹੈ, ਬਿਲਕੁਲ। ਉਹਦਾ ਕੋਈ ਆਨਾ ਪੈਸਾ ਨਹੀਂ ਖਰਚ ਹੋਣਾ, ਉਹਦੀ ਚੀਜ਼ ਜਿਹੜੀ ਹੈ ਨਾ ਵਿਕ ਜਾਣੀ ਆ। ਔਰ ਇਸ ਗੱਲ ਤੇ ਜੇ ਫਿਰ ਹੁਣ ਆਪ ਨਾ ਕਰਨ ਤੇ ਫਿਰ ਰੱਬੋਂ ਹੀ ਆਈ ਜਿਹੜੀ ਕਿ ਜਿਹੜਾ ਵਾ ਨਾ ਇਹਦੇ 'ਚ ਫਿਰ ਕੋਈ ਫਿਰ ਇਹ ਨਹੀਂ ਕਹਿ ਸਕਦੇ ਅਸੀਂ ਵੀ ਕਿਸਾਨ ਦੇ ਹਾਲਾਤ, ਇਹਦੇ 'ਚ ਕੋਈ ਗੌਰਮੈਂਟ ਦਾ ਕੋਈ ਨਹੀਂ ਅਸੀਂ ਰੋਣਾ ਰੋ ਸਕਦੇ, ਨਾ ਅਸੀਂ ਮਲਟੀਨੈਸ਼ਨਲ ਨੂੰ ਕੋਈ ਇਲਜ਼ਾਮ ਦੇ ਸਕਦੇ ਆ, ਨਾ ਅਸੀਂ ਕੋਈ ਮੌਸਮਾਂ ਨੂੰ। ਇਹ ਤਾਂ ਸਿਰਫ ਕੰਮ ਹਿੰਮਤੀ ਵਾਲੀ ਗੱਲ ਆ। ਜੇ ਕੋਈ ਨਿਆਣਾ ਨਾ ਪੜਨ ਕਰਕੇ ਫੇਲ ਹੋਏਗਾ ਨਾ ਤੇ ਫਿਰ ਉਹਦੀ ਮਰਜ਼ੀ ਆ, ਹੋਰ ਉਹਦੇ ਕੋਈ ਨਹੀਂ। ਬਿਲਕੁਲ ਬਿਲਕੁਲ। ਤੇ ਤੁਸੀਂ ਹੁਣ ਤੁਹਾਡਾ ਕੀ ਆਉਣੇ ਵਾਲੇ ਇੱਕ ਟਾਰਗੇਟ ਹੁੰਦੇ ਨਾ ਬੰਦੇ ਦੇ ਮਾਈਲਸਟੋਨ ਹਾਂਜੀ ਵੀ ਤੁਹਾਡਾ ਵੀ ਇਸ ਸਾਲ ਚ ਕਿਆ ਵਾ ਤੇ ਅਗਲੇ 5 ਸਾਲਾਂ ਚ ਤੁਸੀਂ ਕਿੱਥੇ ਦੇਖਦੇ ਆ ਚੀਜ਼ਾਂ ਨੂੰ? ਅਸੀਂ ਅਸਲ ਭਾਈ ਸਭ ਤੋਂ ਪਹਿਲੇ ਤਾਂ ਇੱਕ ਫਾਰਮਰ ਨੂੰ ਅਸੀਂ ਬ੍ਰਾਂਡ ਕਰ ਰਹੇ ਸੀ ਨਾ, ਇੱਕ ਫਾਰਮ ਦੇ ਉੱਤੇ ਐਗਰੋ ਟੂਰਿਜ਼ਮ ਬਣਾਤਾ। ਹੁਣ ਫਿਰ ਪਿੰਡਾਂ ਦੇ ਉੱਤੇ ਅਸੀਂ ਚੱਲ ਗਏ। ਹੁਣ ਅਸੀਂ ਇਸ ਆਈਡੀਆ ਨੂੰ ਲੈ ਕੇ ਇੰਟਰਨੈਸ਼ਨਲੀ ਬਾਉਂਡਰੀਆਂ ਤੇ ਵੀ ਜਾ ਰਹੇ ਹਾਂ। ਹੁਣ ਪਿਛਲੇ ਦਿਨੋਂ ਮੈਨੂੰ ਸਬਾਈ ਗਵਰਨਮੈਂਟ ਨੇ ਗਵਰਨਰ ਅਵਾਰਡ ਦਿੱਤਾ ਜੀ ਇਸ ਕੰਮ ਦੇ ਉੱਤੇ। ਗਵਰਨਰ ਜਦੋਂ ਸਰਵਰ ਸਾਹਿਬ ਦਾ ਦੌਰ ਸੀ ਤੇ ਉਹਨਾਂ ਐਗਰੋ ਟੂਰਿਜ਼ਮ ਦੇ ਕੰਮ ਤੇ ਪਿਛਲੇ ਸਾਲ ਮੈਨੂੰ ਨੈਸ਼ਨਲ ਅਵਾਰਡ ਟੂਰਿਜ਼ਮ ਦਾ ਮਿਲਿਆ ਜੀ ਇਸ ਕੰਮ ਦੇ ਉੱਤੇ, ਯਾਨੀ ਕੌਮੀ ਜਿਹੜਾ ਸਾਡਾ ਅਵਾਰਡ ਸੀ ਸਬਾਈ ਜਿਹੜੀ ਕੌਮੀ ਗਵਰਨਮੈਂਟ ਜਿਹੜੀ ਸੀਗੀ ਉਹਨਾਂ ਨੇ। ਫਿਰ ਇੰਟਰਨੈਸ਼ਨਲੀ 2-3 ਮੁਲਕਾਂ ਦੇ ਵਿੱਚ ਐਗਰੋ ਟੂਰਿਜ਼ਮ ਦੀ ਕਾਨਫਰੰਸ ਹੋਈਆਂ, ਉਹਨਾਂ ਨੇ ਮੈਨੂੰ ਇੰਡੋਨੇਸ਼ੀਆ, APO ਨੇ ਬੜੇ ਮੁਲਕਾਂ ਨੇ ਸੱਦਿਆ ਔਰ ਉੱਥੇ ਵੀ ਇਹੀ ਗੱਲਾਂ ਹੁੰਦੀਆਂ ਸੀਗੀਆਂ। ਤੇ ਅਲਹਮਦੁਲਿਲਾ ਅਸੀਂ ਚਾਹੁੰਦੇ ਕਿ ਪੂਰਾ ਪਾਕਿਸਤਾਨ ਦਾ ਜਿਹੜਾ ਕਿਸਾਨ ਆ ਜੀ ਅਸੀਂ ਉਹਨੂੰ ਐਜੂਕੇਟ ਕਰੀਏ। ਅੰਜਮ ਭਾਈ ਵਰਗੇ ਜਿਹੜੇ ਸੋਸ਼ਲ ਮੀਡੀਆ ਦੇ ਟੌਪ ਸਟਾਰ ਲੋਕ ਨੇ, ਇਹਨਾਂ ਦੇ ਪਹਿਲੇ ਜ਼ਾਤੀ ਪਿੰਡਾਂ ਨੂੰ ਅਸੀਂ ਮਰਕਜ਼ ਬਣਾ ਕੇ ਇਹਨਾਂ ਲੋਕਾਂ ਨੂੰ ਜਿਹੜਾ ਨਾ ਜੀ ਇਹ ਚੁੱਕੇ ਰੋਲ ਮਾਡਲ ਬਣਨਗੇ। ਹਾਂ, ਬੜੀ ਅੱਛੀ ਹਕਮਤ ਤੇ ਅਮਲੀ ਹੈ। ਫਿਰ ਸਾਰੇ ਲੋਕ ਇਹਨਾਂ ਨੂੰ ਫੋਲੋ ਕਰਨਗੇ ਨਾ। ਇਹ ਬੜੀ ਅੱਛੀ ਉਹ ਜਿਸ ਤਰ੍ਹਾਂ ਹੈ ਨਹੀਂ ਕਿ ਤੁਸੀਂ ਤਾਂ ਹੈਗੇ ਆ ਹੁਣ ਇੱਕ ਅਦਾਰਾ ਜੀ, ਜਿਸ ਤਰ੍ਹਾਂ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਨਾ, ਤੁਸੀਂ ਇੱਕ ਅਦਾਰੇ ਤਰ੍ਹਾਂ ਕੰਮ ਕਰ ਰਹੇ ਹੋ ਹੈ। ਤੇ ਫਿਰ ਅਦਾਰੇ ਦਾ ਕੰਮ ਆ ਕਿ ਉਹ ਆਪਣੀ ਟੀਮ ਭਰਤੀ ਕਰੇ। ਬਿਲਕੁਲ ਹੈ ਹਾਂਜੀ ਕਿ ਜਿਹੜੇ ਸਾਡੇ ਸੋਸ਼ਲ ਮੀਡੀਆ ਸਟਾਰ ਆ ਇਹਨਾਂ ਨੂੰ ਸਾਰੇ ਲੋਕ ਦੇਖਦੇ ਆ, ਸਾਰਾ ਕਰਦੇ ਆ ਵੀ ਅਗਰ ਜੇ ਉਹਨਾਂ ਨੂੰ ਯਾਨੀ ਕਿ ਜਿਹੜਾ ਜੇ ਸਿਰਫ ਉਹਨਾਂ ਦੀ ਵੀਡੀਓ ਸੁਣਨ ਤੇ ਬ੍ਰਾਂਡ ਨਾ ਹੋਣ ਬਲਕਿ ਉਹਨਾਂ ਦੀ ਕੁਝ ਪਿੱਛੇ ਕੰਮ ਦਾ ਵੀ ਹੋਵੇ। ਅੱਛਾ, ਕੁਝ ਇਹ ਤਾਂ ਹੋ ਗਈ ਫਸਲਾਂ ਤੇ ਗੱਲ ਹਾਂਜੀ। ਤੇ ਡੇਅਰੀ ਵਗੈਰਾ ਉਹ ਇਹਦੇ ਚ ਕੀ ਕੰਮ ਯਾਨੀ ਕਿ ਦੇਖੋ ਜੀ ਅਸਾਂ ਭਾਈ ਐਗਰੀਕਲਚਰ ਸਿਰਫ ਫਸਲਾਂ ਉਗਾਉਣਾ ਹੀ ਨਹੀਂ ਹੁੰਦਾ, ਜਾਨਵਰ ਪਾਲਣਾ, ਮੱਛਲੀ ਪਾਲਣਾ, ਬੱਕਰੀ ਪਾਲਣਾ, ਇਹ ਸਾਰਾ ਕੁਝ ਐਗਰੀਕਲਚਰ, ਈਵਨ ਮੁਰਗੀਆਂ ਪਾਲਣਾ ਵੀ ਐਗਰੀਕਲਚਰ ਜਾਂਦਾ ਨਾ। ਇਸ ਵਾਸਤੇ ਜਿੱਦਾਂ ਮੱਛਲੀਆਂ ਪਾਲਣਾ, ਉੱਥੇ ਆ ਕੈਚ ਯੂਰ ਓਨ ਫਿਸ਼ ਦਾ ਆਈਡੀਆ ਉੱਥੇ ਲਾ ਦਿਓ, ਉੱਥੇ ਫਰਾਈਂਗ ਦਾ ਇੱਕ ਜਨਾਬ ਤੁਹਾਡਾ ਟੂਰਿਸਟ ਪੁਆਇੰਟ ਬਣਾ ਦਿਓ, ਲੋਕ ਆਣ ਮੱਛਲੀ ਫੜਨ, ਉੱਥੇ ਫਰਾਈ ਕਰਕੇ ਖਾਣ, ਇੱਕ ਦਿਨ ਵਾਸਤੇ ਫੈਮਿਲੀ ਬੁਕਿੰਗ ਕਰਨ, ਉਹਨੂੰ ਜਿਹੜਾ ਟੂਲ ਭਰਨ ਵਾਸਤੇ ਚਲਾਇਆ ਉਹਦੇ ਉੱਤੇ ਇੱਕ ਛੋਟਾ ਪੂਲ ਬਣਾ ਦੇਣ, ਯਾਨੀ ਕਿ ਉਹਦਾ ਪਾਣੀ ਵੀ ਫ੍ਰੀ ਹੋਵੇ, ਉਹਦੀ ਜਗ੍ਹਾ ਵੀ ਪੈਸੇ ਆਉਣ ਤੇ ਉਹਦੀ ਮੱਛਲੀ ਵੀ ਉੱਥੇ ਵਿਕ ਜਾਏ ਸਾਰੀ ਜਿਹੜੀ। ਤੋ ਇਹ ਵੀ ਇਹਦੇ ਵਿੱਚ ਵੀ ਕੱਲੀ ਸ਼ਾਇਦ ਦੇ ਉੱਤੇ ਇਸੇ ਤਰ੍ਹਾਂ ਮੱਝਾਂ ਆਸਟ੍ਰੇਲੀਆ ਵਿੱਚ, ਨਿਊਜ਼ੀਲੈਂਡ ਵਿੱਚ ਜਿਹੜੇ ਬਾਗ ਹੈ ਨਾ ਫਾਰਮ ਮੱਝਾਂ ਦੇ, ਉਹਨਾਂ ਨੇ ਕੀ ਕੀਤਾ, ਦਾਣੇ ਦਾ ਖੁਰਾਕ ਰੱਖੀ ਆ, ਉਹ ਫਾਰਮ ਤੋਂ ਖਰੀਦਦੇ ਨੇ ਲੋਕ ਲਿਜਾ ਕੇ, ਉਹਨਾਂ ਦੀਆਂ ਮੱਝਾਂ ਨੂੰ ਖਿਲਾਉਂਦੇ ਨੇ, ਯਾਨੀ ਕਿ ਮੱਝਾਂ ਵੀ ਉਹਨਾਂ ਦੀਆਂ ਤੇ ਦਾਣੇ ਵੀ ਉਹਨਾਂ ਕੋਲ ਖਰੀਦਦੇ ਨੇ ਤੇ ਪਾਉਂਦੇ ਵੀ ਉਹਨਾਂ ਦੀਆਂ ਮੱਝਾਂ, ਉਹ ਉਹਨਾਂ 'ਚ ਪੈ ਕਮਾਈ ਜਾਂਦੇ ਨੇ। ਉਹ ਕੀ ਸਦਕੇ ਦਾ ਨਾਮ ਨਹੀਂ ਵੈਸੇ ਸ਼ੌਕ ਹੈ ਕਿ ਜਾਨਵਰਾਂ ਨੂੰ, ਮਤਲਬ ਜਾਨਵਰ ਦੇ ਖੁਰਾਕ, ਮਤਲਬ ਮੱਝਾਂ ਦਾ ਫਾਰਮ ਆ ਗਾਵਾਂ ਦਾ। ਉਹ ਕਹਿੰਦੇ ਗਾਵਾਂ ਨੂੰ ਸ਼ਹਿਰੀ ਲੋਕ ਆਉਂਦੇ ਨਾ, ਉੱਥੋਂ ਥੋੜਾ ਜਿਹਾ ਨਾ ਦਾਣੇ ਖਰੀਦ ਲੈਂਦੇ ਆ ਤੇ ਉਹਨਾਂ ਦੀਆਂ ਗਾਵਾਂ ਨੂੰ ਖਿਲਾ ਰਹੇ, ਨਾਲ ਤਸਵੀਰਾਂ ਬਣਾ ਰਹੇ ਮੱਝਾਂ ਨੂੰ, ਉੱਥੇ ਦਾਣਾ ਪਾਉਣ ਡਏ ਤੇ ਦਾਣੇ ਵੀ ਉਹਨਾਂ ਦੇ ਪੈਸੇ ਵੀ ਲੈ ਲੈਂਦੇ ਆ ਤੇ ਅੰਦਰ ਵੜਨ ਦਾ ਟਿਕਟ ਵੀ ਲੈ ਲੈਂਦੇ। ਉਹ ਇੱਥੇ ਰਾਣਾ ਰਿਜ਼ੋਰਟ ਦੇ ਉੱਤੇ ਉਹ ਛਿੱਤਰ-ਮੁਰਗ ਰੱਖੇ ਆ, ਉਹ ਨਾਲ ਉਹਨਾਂ ਨੇ ਪੌਪਕਾਰਨ ਰੱਖੇ ਆ, ਉਹ 20 ਰੁਪਏ ਦਾ ਪੌਪਕਾਰਨ ਦਾ ਪੈਕਟ ਵੀ ਵੇਚਦੇ ਆ ਤੇ ਉਹਨਾਂ ਦੇ ਛਿੱਤਰ-ਮੁਰਗ ਖਿਲਾਉਣਾ। ਮੇਰਾ ਖਿਆਲ ਹੈ ਕਿ ਮੈਂ ਤਾਂ ਕੋਈ 200 ਬਤਕਾਂ ਰੱਖ ਲੈਣਾ ਹੈ। ਇਹ ਤਾਂ ਠੱਗੀਬਾਜ਼ੀ ਨਹੀਂ। ਨਹੀਂ ਦੇਖੋ ਮੇਰੀ ਗੱਲ ਠੱਗੀ ਨਹੀਂ ਹੈ। ਦੇਖੋ ਤੁਸੀਂ ਉਹ ਇੱਕ ਤੁਹਾਡੇ ਕੰਮ ਦੀ ਮਾਰਕੀਟਿੰਗ ਹੈ, ਤੁਹਾਨੂੰ ਅੱਲਾ ਨੇ ਇੱਕ ਅਕਲ, ਦੇਖੋ ਉਹ ਜਿਹੜਾ ਬੰਦਾ ਖੁਸ਼ ਹੋ ਕੇ ਗਿਆ ਨਾ, ਉਹਦੀ ਕੀਮਤ 200 ਰੁਪਈਆ ਨਹੀਂ ਹੈਗੀ। ਦੇਖੋ ਨਾ ਇੱਕ ਫਿਲਮ ਦੇਖਦਾ ਵਾ ਬੰਦਾ, ਹਾਂ ਹੁਣ ਦੇਖ ਹੁਣ 5000 ਰੁਪਏ ਦੇ ਕੇ ਫਿਲਮ ਦੇਖਦਾ। ਬਹੁਤ ਅਰਸੇ ਤੋਂ ਮੈਂ ਫਿਲਮ ਨਹੀਂ ਸਿਨੇਮੇ 'ਚ ਦੇਖੀ ਹੈ, ਹੁਣ ਮੈਨੂੰ ਨਹੀਂ ਹੈ ਵੀ ਜੇ 1000-2000 'ਚ ਇੱਕ ਬੰਦਾ ਫਿਲਮ ਦੇਖਦਾ ਵਾ ਹੈ ਤੇ ਉਹਦੇ 'ਚ ਉਹ ਠੱਗੀ ਤਾਂ ਨਹੀਂ ਨਾ ਹੈ। ਖੁਸ਼ ਜਿਹੜਾ ਕਿਸੇ ਨੂੰ ਖੁਸ਼ ਕਰਨਾ ਨਾ, ਉਹ ਉਹਦੇ ਸਭ ਤੋਂ ਬਿਹਤਰੀਨ ਯਾਨੀ ਕਿ ਜਿਹੜਾ ਵਾ ਨਾ ਉਹ ਮੈਨੂੰ ਕਹਿੰਦੇ ਜੀ ਕਿ ਤੁਸੀਂ ਖੇਤਾਂ ਦੀ ਕਹਿੰਦੇ ਟਿਕਟ ਲਾ ਦਿਓ, ਤੇ ਖੇਤਾਂ ਦੀ ਟਿਕਟ ਲਾਣੀ ਕੋਈ ਇਹ ਜਾਇਜ਼ ਕੰਮ ਆ? ਮੈਂ ਕਿਹਾ ਯਾਰ ਸੰਟੋਰਸ ਦਾ ਜਿਹੜਾ ਮਾਲਕ ਆ ਉਹ ਵਜ਼ੀਰ ਆਜ਼ਮ ਆਜ਼ਾਦ ਕਸ਼ਮੀਰ ਦਾ, ਉਹ 500 ਰੁਪਏ ਟਿਕਟ ਲੈਂਦਾ। ਹਾਂ ਸਾਜੀ ਅਗਰ ਉਹ ਵਜ਼ੀਰ ਆਜ਼ਮ ਹੋ ਕੇ ਟਿਕਟ ਲੈਣ ਡਿਆ ਤੇ ਤੂੰ ਅਸੀਂ ਕਿਸਾਨ ਹੋ ਕੇ ਟਿਕਟ, ਆ ਜਿਹੜੇ ਆ ਹੁੰਦੇ ਆ ਜਿਹੜੇ ਪੈਟਰੋਲ ਪੰਪ ਵਾਲੇ ਫ੍ਰੀ ਪਾ ਦਿੰਦੇ ਪੈਟਰੋਲ, ਕਿਉਂ ਜੀ ਪੈਸੇ ਨਹੀਂ ਲੈਂਦੇ? ਉਹ ਕਹਿੰਦੇ ਸ਼ਰਮ ਆਉਂਦੀ ਅਸੀਂ ਪੈਟਰੋਲ ਪੈਸੇ ਲੈਣ ਦੇ। ਉਹ ਨਹੀਂ ਆਪਣੇ ਕੰਮ ਦੀ ਹਰ ਬੰਦੇ ਵੰਡ ਆ ਨਾ। ਇਹ ਸਾਨੂੰ ਟੂਰਿਜ਼ਮ ਨੂੰ ਇੱਕ ਇੰਡਸਟਰੀ ਬਣਾ ਕੇ ਸ਼ਹਿਰ ਦੇ ਲੋਕਾਂ ਨੂੰ ਅਗਰ ਤੁਸੀਂ ਖੁਸ਼ੀ ਦੇਤੀ
ਔਰ ਖੁਸ਼ੀ ਦੀ ਕੋਈ ਕੀਮਤ ਨਹੀਂ ਕੋਈ ਹੈਗੀ ਨਹੀਂ। ਉਹ ਜਿਹੜੀ ਅੰਦਰੋਂ ਇੱਕ ਆਂਦੀ ਹੈ ਨਾ ਉਹਦੇ ਖੁਸ਼ੀ ਆਂਦੀ ਆ ਮੁਸਰਤ ਆਂਦੀ ਆ ਔਰ ਬੰਦਾ ਖੁਸ਼ ਹੁੰਦਾ ਸਿਹਤਮੰਦ ਹੁੰਦਾ ਦੇਖੋ ਨਾ ਇਹ ਆ ਜੇ ਜੀ। ਕਿਤਾਬ ਵਿਕ ਸਕਦੀ ਆ ਹਾਂਜੀ ਫਿਲਮ ਵਿਕ ਸਕਦੀ ਆ ਮਿਊਜ਼ਿਕ ਵਿਕ ਸਕਦੀ ਆ ਹਾਂਜੀ। ਤੇ ਫਿਰ ਕਿਉਂ ਖੇਤ ਨਹੀਂ ਦੀ ਯਾਨੀ ਕਿ ਸੈਰ ਵੀ ਖੇਤ ਦੀ ਸੈਰ ਕਿਉਂ ਨਹੀਂ ਹਾਂ ਹਾਂ ਤਫਰੀਹ ਜਿਹੜੀ ਤੇ ਤੁਸੀਂ ਜੀ ਇਹਦਾ ਮੈਂ ਸਮਝਦਾ ਕਿ ਪਹਿਲਾ ਮਾਡਲ ਵਿਲੇਜ ਜਿਹੜਾ ਅੰਜਮ ਭਾਈ ਦਾ ਬਣਾਉਣ ਅਸੀਂ ਉਹ ਸ਼ਹਿਰਾਂ ਦੇ ਲੋਕਾਂ ਨੂੰ ਉੱਥੇ ਮੇਲਿਆਂ ਦੇ ਸੂਰਜ ਉੱਥੇ ਟੂਰਿਜ਼ਮ ਦੀ ਸੂਰਤ 'ਚ ਸ਼ਹਿਰ ਦੇ ਲੋਕ ਪੂਰਾ ਬੁੱਕ ਕਰਿਆ ਕਰਨਗੇ ਇੱਕ ਸਕੂਲ ਟੂਰ ਆ ਜਾਇਆ ਕਰੇਗਾ ਉਹਨੂੰ ਦੱਸਣਾ ਫਸਲਾਂ ਕਿੱਦਾਂ ਉਗਦੀਆਂ ਸਬਜ਼ੀ ਕਿੱਦਾਂ ਲੱਗਦੀ ਆ ਫਲ ਫਰੂਟ ਕਿੱਦਾਂ ਆਉਂਦੇ ਮੱਝਾਂ ਦੀਆਂ ਧਾਰ ਕਿੱਦਾਂ ਕੱਢੀ ਦੀ ਦੁੱਧ ਕਿੱਦਾਂ ਬਣਦਾ ਅੱਗੇ ਚੀਜ਼ਾਂ ਕਿੱਦਾਂ ਬਣਦੀਆਂ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਅਸੀਂ ਲੋਕਾਂ ਨੂੰ ਸਿਖਾਉਣਾ ਹੈ ਨਾ ਉਹਦੇ ਪਰ ਡੇ ਟਿਕਟ ਇੱਕ ਹੋਏਗੀ ਜਿੰਨੇ ਕਿਸਾਨ ਆਣਗੇ ਇਹਨੂੰ ਤੁਸੀਂ ਇੰਡਸਟਰੀ ਬਣਾਓ ਇਨਸ਼ਾਅੱਲਾ ਤੁਹਾਡੇ ਵੱਲ ਦੇਖ ਕੇ ਪੂਰੇ ਪਾਕਿਸਤਾਨ ਦੇ ਲੋਕ ਮੋਟੀਵੇਟ ਹੋਣਗੇ ਇੱਕ ਬ੍ਰਾਂਡ ਬਣੇਗਾ ਔਰ ਚੀਜ਼ਾਂ ਜਿਹੜੀਆਂ ਇਸ ਤੇ ਮਸ਼ਹੂਰ ਹੋ ਜਾਣਗੀਆਂ ਸਾਰੀਆਂ ਠੀਕ ਹੈ ਨਾ ਜੀ ਤੁਸੀਂ ਇਹਦਾ ਅੰਜਮ ਭਾਈ ਸਿਰਫ ਇਹ ਸੋਚਣਾ ਕਿ ਯਾਰ ਤੁਹਾਡੇ ਇਲਾਕੇ ਦੇ ਲੋਕਾਂ ਦਾ ਕਰਜ਼ ਵਾ ਤੁਹਾਡੇ ਤੇ ਕਰਜ਼ ਕੀ ਆ ਕਿ ਯਾਰ ਜੇ ਅੱਲਾ ਨੇ ਤੁਹਾਨੂੰ ਜਿੱਥੇ ਕਿਹਾ ਤੁਸੀਂ ਕਮ ਅਜ਼ ਕਮ ਉਹਨਾਂ ਨੂੰ ਸਹਾਰਾ ਦੇਣ 'ਚ ਉਹ ਅੱਗੇ ਕਰ ਉਹਨਾਂ ਦੀ ਮਦਦ ਅੱਛਾ ਲੋਕੀ ਥੋੜਾ ਮੁਸ਼ਕਿਲ ਨਾਲ ਮੋਟੀਵੇਟ ਹੋਣੇ ਆ ਕੋਈ ਆਸਾਨ ਕੰਮ ਨਹੀਂ ਹੈਗਾ ਤੁਹਾਨੂੰ ਦੱਸਣ ਲੱਗਾ ਵੀ ਬਾਕੀ ਦਾ ਕੰਮ ਵੱਖਰੇ ਰਹਿ ਕੇ ਜਿਹੜਾ ਆ ਤੁਸੀਂ ਦੱਸਿਆ ਨਾ ਵੀ ਸਾਡੇ ਖੇਤਾਂ 'ਚ ਕੋਈ ਬੰਦਾ ਆ ਕੇ ਗੇੜਾ ਮਾਰ ਜੇ ਤੇ ਅਸੀਂ ਉਹਦੇ ਕੋਲੋਂ ਪੈਸੇ ਲਈਏ ਇਸ ਗੱਲ ਤੇ ਨਹੀਂ ਬੰਦਿਆਂ ਨੇ ਆਣਾ ਹਾਲੇ ਨਹੀਂ ਹੋਣਾ ਨਾ ਹੁਣ ਪਹਿਲੇ ਮੈਂ ਕਹਿੰਦਾ ਪਹਿਲੇ ਦਿਨ ਹੀ ਲੈਣਾ ਸ਼ੁਰੂ ਕਰ ਮੇਰੀ ਦੇਣਾ ਗੱਲ ਸੁਣ ਸਰ ਸੈਯਦ ਅਹਿਮਦ ਖਾਨ ਦਾ ਕੌਲ ਆ ਕਿ ਅਗਰ ਮੈਨੂੰ ਤਾਲੀਮ ਲਈ ਘੁੰਗਰੂ ਬਣ ਕੇ ਵੀ ਨੱਚਣਾ ਪੈ ਨਾ ਵਾਹ ਤੇ ਮੈਂ ਇਹਦੇ 'ਚ ਕੋਈ ਹਿਚਕਿਚਾਹਟ ਜਿਹੜਾ ਵਾ ਨਾ ਮਹਿਸੂਸ ਨਹੀਂ ਕਰਾਂਗਾ ਹੈ ਮੈਂ ਐਸੇ ਫਕੀਰ ਦੇਖੇ ਆ ਜਿਹੜੇ ਕਿ ਮੰਗ ਕੇ ਲਿਆਂਦੇ ਆ ਤੇ ਉਹ ਅੱਗੇ ਫਕੀਰਾਂ 'ਚ ਵੰਡ ਦਿੰਦੇ ਆ ਹੈ ਵੀ ਸਵੇਰੇ ਗਏ 3-4 ਹਜ਼ਾਰ ਰੁਪਈਆ ਕਮਾਇਆ 200 ਰੁਪਈਆ ਆਪਣੇ ਲਈ ਰੱਖਿਆ ਬਾਕੀ ਅੱਡੇ ਤੇ ਹੋਰ 10 ਬੰਦਿਆਂ ਨੂੰ ਦੇ ਗਈ ਹੈ ਭਾਵੇਂ ਮੰਗਣਾ ਗਾ ਨਹੀਂ ਲੇਕਿਨ ਦੇਖੋ ਉਹਦਾ ਦਾ ਇਹਦੇ 'ਚ ਜਿਹੜਾ ਤਰੀਕਾਕਾਰ ਹੈ ਨਾ ਇਹ ਹੈ ਲੋਕਾਂ ਲਈ ਰੁਜ਼ਗਾਰ ਦਾ ਮੌਕੇ ਕਰਨਾ ਹੈ ਮੇਰੀ ਗੱਲ ਸੁਣ ਤੁਸੀਂ ਅਗਰ ਇਹ ਸਮਝਦੇ ਆ ਵੀ ਉਹ ਪੈਸੇ ਨਹੀਂ ਹੈ ਤੁਸੀਂ ਉਹ ਪੈਸੇ ਕਿਸੇ ਚੰਗੇ ਕੰਮ ਤੇ ਲਾ ਦਿਓ ਉਹ ਲੈ ਕੇ ਕਿਸੇ ਹੋਰ ਕੰਮ ਤੇ ਲਾ ਕਿਸੇ ਦਿਓ ਮਾੜੇ ਬੰਦੇ ਦੀ ਤਕੜੇ ਕਿਤੇ ਬੰਦੇ ਰੋਜ਼ਗਾਰ ਬਣਾ ਦਿਓ ਜੇ ਅਸੀਂ ਲੈ ਹੀ ਲਏ ਤੇ ਫਿਰ ਅਸੀਂ ਕਾਹਨੂੰ ਦੇਣੇ ਕਿਸੇ ਨੂੰ ਗੱਲ ਤਾਂ ਲੈਣ ਦੀ ਆ ਅੱਛਾ ਅਜੇ ਭਾਈ ਹੋਰ ਸੁਣੋ ਗੱਲ ਮੇਰੀ ਗੱਲ ਸੁਣੋ ਅਸੀਂ ਦੇਖੋ ਨਾ ਹੁਣ ਤੁਸੀਂ ਕਹਿੰਦੇ ਆ ਕਿ ਆ ਸ਼ੁਰੂ 'ਚ ਇਹੀ ਹੁੰਦਾ ਹਰ ਚੀਜ਼ ਮੁਸ਼ਕਲ ਆ ਨਾ ਲਓ ਨਾ ਸ਼ੁਰੂ 'ਚ ਅੱਲਾ ਵਾਸਤੇ ਕਰ ਦਿਓ ਥੋੜੇ ਕਰ ਦਿਓ ਨਹੀਂ ਅੱਜ ਤੋਂ 40 ਸਾਲ ਪਹਿਲੇ ਹਾਂਜੀ ਕੋਈ ਬੰਦਾ ਦੁੱਧ ਵੇਚਣ ਦੀ ਜ਼ਰੂਰਤ ਕਰਦਾ ਸੀ ਹੁਣ ਦੱਸੋ ਹੈ ਲੱਸੀ ਵੇਚਣ ਦੀ ਕਰਦਾ ਸੀ ਲੱਸੀ ਸਬਜ਼ੀ ਜਿਹੜੀ ਆ ਕੋਈ ਥੋੜੀ ਬਹੁਤੀ ਸਬਜ਼ੀ ਜਿਹੜੀ ਆ ਉਹ ਘਰ 'ਚ ਤੰਬਾਕੂ ਕੋਈ ਵੇਚਦਾ ਸੀ ਹੈ ਸਾਡੇ ਹਜੇ ਵੀ ਅਸੀਂ ਸਬਜ਼ੀ ਲਾਈ ਆ ਅਸੀਂ ਨਾ ਉੱਥੇ ਸਬਜ਼ੀ ਨਹੀਂ ਵੇਚਦੇ ਮੰਡੀ ਘਲਾਉਂਦੇ ਆ ਜਿਹੜਾ ਆਂਢ ਗੁਆਂਢ 'ਚ ਲੈ ਜਾਂਦਾ ਦੁੱਧ ਅਸੀਂ ਵੇਚਦੇ ਨਹੀਂ ਅਸੀਂ ਰਿੜਕਦੇ ਆ ਜੇ ਦੁੱਧ ਕਿਸੇ ਨੂੰ ਲੋੜ ਹੋਵੇ ਸਾਡੇ ਲੈ ਜਾਂਦਾ ਗੜਵੀ ਦੇ ਵਿੱਚ ਪੈਸੇ ਨਹੀਂ ਲੈਂਦੇ ਉਹ ਗੱਲ ਠੀਕ ਕਰ ਲੈਣਾ ਵਕਤ ਦੇ ਨਾਲ ਆਹਿਸਤਾ ਜ਼ਰੂਰੀ ਨਹੀਂ ਇੱਕ ਦਿਨ 'ਚ ਹੋਣਾ ਹੁਣ ਲੋਕ ਦੁੱਧ ਵੀ ਵੇਚ ਰਹੇ ਆ ਸਬਜ਼ੀ ਵੇਚ ਰਹੇ ਆ ਸਰ ਦੇਖੋ ਇਹ ਮੁਆਸ਼ਵਾ ਇਹ ਰੋਜ਼ਗਾਰ ਜੁੜਿਆ ਹੈ ਲੋਕਾਂ ਦਾ ਨਾਲੇ ਨਵੇਂ ਖਰਚੇ ਪੈਦਾ ਹੋ ਗਏ ਨਾ ਅੱਜ ਤੋਂ 40-50 ਸਾਲ ਪਹਿਲੇ ਨਾ ਮੋਬਾਈਲ ਦਾ ਬਿੱਲ ਸੀ ਜੀ ਨਾ ਏਸੀ ਲੈਣਾ ਪੈਂਦਾ ਸੀ ਨਾ ਕੋਈ ਇਹ ਫਰਿੱਜਾਂ ਵਾਲਾ ਰੌਲਾ ਸੀ ਹੁਣ ਜਦੋਂ ਖਰਚੇ ਨਵੇਂ ਆ ਨਾ ਫਿਰ ਤੁਹਾਨੂੰ ਆਮਦਨੀ ਦੇ ਜ਼ਰੀਏ ਵੀ ਨਵੇਂ ਕੱਢਣੇ ਪੈਣਗੇ ਹੈ ਅਸਲ ਹਲਾਲ ਜ਼ਰੀਏ ਹੋਣੇ ਚਾਹੀਦੇ ਭਾਈ ਛੋਟੀ ਜੀ ਗੱਲ ਆ ਜਿਹੜਾ ਟੂਲ ਲੱਗੇ ਹੁੰਦੇ ਟੂਲ ਦੇ ਅੱਗੇ ਛੋਟੀ ਛੋਟੀਆਂ ਹੋਦੀਆਂ ਬਣਾਉਂਦੇ ਹੁਣ ਲੋਕਾਂ ਨੇ ਵੱਡੀਆਂ ਹੋਦੀਆਂ ਬਣਾ ਕੇ ਉਹ ਪੈਸੇ ਲੈਣੇ ਸ਼ੁਰੂ ਕਰਨਾ ਹੋਣ ਦੇ ਉਹ 50 ਰੁਪਏ ਲਈ ਜਾਂਦਿਆ ਕੋਈ ਫੈਮਿਲੀ ਟਿਕਟ 10000 ਰੁਪਏ ਲਈ ਜਾਂਦਿਆ ਸਾਡੇ ਪਿੰਡ ਇੱਕ ਬੰਦੇ ਨੇ ਕਰਿਆ ਸ਼ੁਰੂ ਹਾਂਜੀ ਉਹਨੇ ਵੱਡਾ ਖਾਡਾ ਬਣਾ ਕੇ ਨਾ ਤੇ ਉਹ ਪੈਸੇ ਲੈਂਦਾ ਨਵਾਨ ਦੇ ਸਾਰਾ ਪਿੰਡ ਉਹਨੂੰ ਬੁਰਾ ਭਲਾ ਕਹਿੰਦਾ ਲੇਕਿਨ ਮੈਂ ਤੁਹਾਨੂੰ ਮਾਰਿਆ ਉਹ ਕੁਮਾਰ ਨਹੀਂ ਮੈਂ ਤੇ ਗੱਲ ਅਗਰ ਮੈਂ ਕਮਾਰੇ ਲੋਕੀ ਕਹੀ ਨਹੀਂ ਮੇਰੀ ਬੰਦੇ ਕਹਿੰਦੇ ਢੀਠ ਨਹੀਂ ਮੇਰੀ ਇਹ ਵੀ ਗੱਲ ਸੁਣ ਲਾ ਜੇ ਅੱਜ ਤੋਂ 5 ਸਾਲ ਬਾਅਦ ਤੇਰੇ ਪਿੰਡ 'ਚ 10 ਘਰਾਂ ਨੇ ਕੰਮ ਨਾ ਕੀਤਾ ਹੋਵੇ ਤੇ ਫਿਰ ਕਹੀਂ ਹਾਂਜੀ ਅੱਛਾ ਨਹੀਂ ਕਰਨਗੇ ਤਾਂ ਕਿਸਾਨ ਹੋਰ ਕਰਨ ਕੀ ਚਲੋ ਦੱਸੋ ਜੀ ਕਿਸਾਨ ਨੂੰ ਕੋਈ ਆਉਂਦਾ ਕੀ ਇਹ ਤੋਂ ਇਲਾਵਾ ਚਲੋ ਬਸ ਮੈਂ ਨਹੀਂ ਕਹਿੰਦਾ ਵੀ ਨਾ ਕਰਨ ਵੀ ਨਾ ਕਰੋ ਮੈਂ ਰੋਕਦਾ ਨਹੀਂ ਹੈ ਹਾਂਜੀ ਮੈਂ ਤੁਹਾਨੂੰ ਇਹ ਦੱਸਿਆ ਵੀ ਆ ਰੁਕਾਵਟਾਂ ਹਾਂਜੀ ਰੁਕਾਵਟਾਂ ਜ਼ਰੂਰ ਹੁੰਦੀਆਂ ਕੋਈ ਚੀਜ਼ਾਂ ਨਵੀਆਂ ਜਦੋਂ ਆਉਂਦੀਆਂ ਨਾ ਜੀ ਮੁਆਸ਼ਰਤੀ ਸੋਚਾਂ ਜਿਹੜੀਆਂ ਹੁੰਦੀਆਂ ਨਾ ਇਹ ਜੇਲ੍ਹ ਤੋਂ ਵੀ ਜ਼ਿਆਦਾ ਮਜ਼ਬੂਤ ਹੁੰਦੀਆਂ ਵਾ ਇਹਨਾਂ ਨੂੰ ਯਾਨੀ ਕਿ ਜਿਹੜਾ ਵਾ ਨਾ ਤੋੜਨਾ ਪੈਂਦਾ ਵਾ ਕਿਸੇ ਹਿਸਾਬ ਸਿਰ ਮੇਰੇ ਬਹੁਤ ਦੂਰ ਦੀ ਗੱਲ ਆ ਕੁੜੀਆਂ ਦੀ ਤਾਲੀਮ 50 ਸਾਲ ਪਹਿਲੇ ਕੀ ਸੀ ਲੋਕਾਂ ਦਾ ਉਸ ਕਹਿੰਦੇ ਸੀ ਵੀ ਇਹ ਕੁੜੀਆਂ ਤਾਂ ਘਰੋਂ ਨਿਕਲ ਜਾਣਗੀਆਂ ਅਸੀਂ ਨਹੀਂ ਪੜਾਉਣਾ ਬਿਲਕੁਲ ਮੈਨੂੰ ਯਾਦ ਆ ਕਿ ਜਦੋਂ 100 ਸਾਲ ਪਹਿਲੇ ਮੇਰੇ ਵਾਲਦ ਸਾਹਿਬ ਪੜ੍ਹੇ ਨਾ ਤੇ ਉਹਨਾਂ ਦੀ ਵਾਲਦਾ ਪਹਿਲੇ ਹੀ ਫੌਤ ਹੋ ਗਈ ਸੀ ਤੇ ਜਦੋਂ ਉਹਨਾਂ ਨੇ ਸਕੂਲ ਤੇ ਸਾਰਾ ਬਰਾਦਰੀ ਵਾਲੇ ਬੰਦੇ ਆ ਗਏ ਉਹਨਾਂ ਨੇ ਕਿਹਾ ਸਾਡੇ ਦਾਦੇ ਨੂੰ ਅਮੀਰ ਖਾਨ ਸੀ ਨਾਮ ਉਹਨਾਂ ਦਾ ਉਹਨੇ ਕਿਹਾ ਅਮੀਰ ਖਾਨ ਤੁਹਾਡੇ ਦਾਣੇ ਥੋੜੇ ਹੋਣ ਲੱਗੇ ਆ ਹੈਂ ਉਹਨੇ ਕਿਹਾ ਮੁੰਡਾ ਪੜ੍ਹਨੇ ਪਾਤਾ ਇਹ ਨੌਕਰੀ ਕਰੇਗਾ ਸਾਡਾ ਤਾਂ ਨੱਕ ਕਟਾਤਾ ਨਾ ਤੂੰ ਹੈਂ ਇਹਨੂੰ ਹਟਾ ਸਕੂਲੋਂ ਯਾਨੀ ਕਿ ਮੁੰਡਿਆਂ ਦੇ ਪੜ੍ਹਨ ਤੇ ਵੀ ਇੰਨੀਆਂ ਰੁਕਾਵਟਾਂ ਸੀ ਤੇ
ਕੁੜੀਆਂ ਦੇ ਕਿਤੇ, ਤੇ ਇਹ ਚੀਜ਼ਾਂ ਹਰ ਚੀਜ਼ ਕੋਈ ਵੀ ਨਵੀਂ ਚੀਜ਼ ਹੁੰਦੀ ਹੈ ਨਾ ਜਿਹੜੀ ਉਹਦੀ ਮੁਖਾਲਫਤ ਹੁੰਦੀ। ਮੈਂ ਕਹਿੰਦਾ ਕਿ ਦੇਖੋ ਕੋਈ ਕੰਮ ਜਿਹਦੇ ਤੋਂ ਕਿਸੇ ਬੰਦੇ ਦਾ ਕੋਈ ਨੁਕਸਾਨ ਨਹੀਂ, ਜਿਸ ਤਰ੍ਹਾਂ ਨਸ਼ਾ ਜਿਹੜਾ ਵਾ ਇਹਨੂੰ ਅਸੀਂ ਕਦੇ ਵੀ ਨਹੀਂ ਸਪੋਰਟ ਕਰਦੇ ਜਿਹਦੇ ਤੋਂ ਕਿਸੇ ਦਾ ਨੁਕਸਾਨ ਆ। ਕੋਈ ਵੀ ਕੋਈ ਠੱਗੀ ਵਾਲਾ ਕੰਮ ਆ, ਭਾਵੇਂ ਨਵਾਂ ਕੰਮ ਆ, ਠੱਗੀ ਹਮੇਸ਼ਾ ਨਵੇਂ ਕੰਮ ਤੇ ਹੀ ਹੁੰਦੀ ਆ, ਅਸੀਂ ਉਹਨੂੰ ਸਪੋਰਟ ਨਹੀਂ ਕਰਦੇ। ਇਹ ਯਾਰ ਜਾਇਜ਼ ਕੰਮ ਆ ਜਿਹਦੇ ਤੇ ਸਿਰਫ ਐਵੇਂ ਜੀ ਸ਼ਰਮ ਵੀ ਯਾਰ ਅਸੀਂ ਕੁੜੀ ਯਾਰ ਅੱਜ ਤੋਂ 20 ਸਾਲ ਪਹਿਲੇ ਜਾਂ 30 ਸਾਲ ਪਹਿਲੇ ਜਾਬ ਵਾਲੀ ਕੁੜੀ ਦਾ ਰਿਸ਼ਤਾ ਨਹੀਂ ਹੁੰਦਾ ਸੀ, ਹੁਣ ਜਾਬ ਵਾਲੀ ਕੁੜੀ ਦਾ ਰਿਸ਼ਤਾ ਜ਼ਿਆਦਾ ਹੁੰਦਾ ਵਾ। ਹੁਣ ਅੰਨਾ ਲੱਗ ਭਾਈ ਜਾ ਵਾਲੀ ਇਨਸ਼ਾਅੱਲਾ ਤਾਲਾ ਇਹ ਜਿਹੜਾ ਆਈਡੀਆ ਜਿਹੜੀਆਂ ਅੱਜ ਆਪਾਂ ਗੱਲਾਂ ਅੱਜ ਕੀਤੀਆਂ ਕਿਸਾਨਾਂ ਵਾਸਤੇ ਇਨਸ਼ਾਅੱਲਾ ਅੱਜ ਅਗਰ ਉਹਨਾਂ ਮੁਸ਼ਕਲ ਲੱਗਦੀਆਂ ਅਗਲੇ 2 ਅਸਲ ਸਾਹ ਦੀ ਗੱਲ ਬਿਲਕੁਲ ਠੀਕ ਆ, ਅਗਲੇ 1-2 ਸਾਲਾਂ ਵਿੱਚ ਇੱਕ ਇੰਡਸਟਰੀ ਬਣ ਕੇ ਉੱਭਰ ਰਹੀ ਆ, ਦੁਨੀਆ ਆ ਗਈ ਹੈ ਇਹਦੇ ਉੱਤੇ, ਅਮਰੀਕਾ ਵਰਗੇ ਮੁਲਕ ਬੜੇ ਮੁਲਕ ਜਿਹੜੇ ਆ ਈਵਨ ਪਾਕਿਸਤਾਨ 'ਚ ਲੋਕ ਕਰ ਰਹੇ। ਇਨਸ਼ਾਅੱਲਾ ਉਮੀਦ ਆ ਅਗਲੇ 2 ਸਾਲਾਂ ਸਾਡਾ ਕਿਸਾਨ ਜਿਹੜਾ ਉਹ ਇਸ ਆਈਡੀਏ ਨੂੰ ਯਾਨੀ ਕਿ ਬ੍ਰਾਂਡ ਬਣਾਉਣਾ, ਪ੍ਰੋਡਕਟ ਬਣਾਉਣਾ, ਲੋਕਾਂ ਨੂੰ ਲਿਆਉਣਾ, ਚੀਜ਼ਾਂ ਵੇਚਣੀਆਂ, ਇਹ ਹੁਣ ਆਮ ਚੀਜ਼ਾਂ ਹੋ ਜਾਣਗੀਆਂ। 50 ਸਾਲ ਪਹਿਲੇ ਤੁਸੀਂ ਪਿੰਡ 'ਚ ਤਸੱਵਰ ਕਰ ਸਕਦੇ ਸੀ ਵੀ ਕੋਈ ਚਾਹ ਵਾਲਾ ਖੋਖਾ ਚਲਾਏਗਾ ਬੰਦਾ, ਰੋਟੀ ਵਾਲੇ ਹੋਟਲ ਨੂੰ ਇੰਨਾ ਮਾੜਾ ਸਮਝ ਤੇ ਹੁਣ ਉਹ ਵੀ ਚੀਜ਼ਾਂ ਹੁਣ ਦੇਖੋ ਨਾ ਰੋਟੀਆਂ ਲਵਾਉਂਦੇ ਲੈ ਕੇ ਵੀ ਆਉਂਦੇ ਆ, ਲਵਾਉਂਦੇ ਵੀ ਆ ਰੋਟੀ। ਇਹ ਸਾਰੇ ਯਾਨੀ ਕਿ ਵਕਤ ਬਦਲ ਰਿਹਾ ਵਾ, ਐਸਾ ਜਿਹੜੇ ਬੰਦੇ ਠੀਕ ਆ। ਮੈਂ ਕਹਿੰਦਾ ਹੋਣਾ ਚਾਹੀਦਾ, ਰੋਜ਼ਗਾਰ ਮਿਲਣਾ ਚਾਹੀਦਾ, ਤੇ ਮੈਂ ਤਾਂ ਕਹਿੰਦਾ ਕਰੋ। ਬਿਲਕੁਲ ਹੁਣ 80% ਦੁਪਹਿਰ ਨੂੰ ਜਿਹੜੀ ਰੋਟੀ ਹੈ ਨਾ ਜੀ ਉਹ ਤੰਦੂਰ ਤੇ ਲਵਾ ਕੇ ਲਿਆਉਂਦੇ ਨੇ। ਬਿਲਕੁਲ ਠੀਕ। ਅਸੀਂ ਤੁਹਾਡੀ ਖਿਦਮਤ ਲਵਾਂਗੇ, ਜਿਹੜਾ ਤੁਹਾਡਾ ਤਜਰਬਾ ਅਸੀਂ ਉਹ ਇਹ ਨਹੀਂ ਮੈਂ ਕਹੂੰਗਾ ਵੀ ਮੇਰੇ ਪਿੰਡ, ਅਸੀਂ ਜਿਹੜੇ ਵੀ ਪਿੰਡਾਂ ਸਾਰਿਆਂ ਤੱਕ ਅੱਜ ਜਿਵੇਂ ਸੁਨੇਹਾ ਇਹ ਜਿਹੜਾ ਕੱਲੇ ਸਾਡੇ ਰਹਿਮੇਸ਼ਾ ਵਾਸਤੇ ਹਾਂਜੀ ਤੇ ਜਿੰਨੇ ਪਿੰਡਾਂ ਦੇ ਲੋਕ ਸੁਣ ਰਹੇ ਸਾਰਿਆਂ ਵਾਸਤੇ, ਸਾਰੇ ਮੁੰਡੇ ਖੁੰਡੇ ਉੱਠੋ, ਆਪਣੇ ਆਪਣੇ ਪਿੰਡਾਂ ਨੂੰ ਸਵਾਰ ਲਓ। ਹਾਂਜੀ ਅੱਛਾ ਹੋਰ ਸੁਣੋ ਅੰਜੇ ਭਾਈ, ਕਿਆ ਜਿਹੜੀ ਕਿਸਮਤ ਬਦਲਣੀ ਫਰਿਸ਼ਤਿਆਂ ਆ ਕੇ ਬਦਲਣੀ ਹੁੰਦੀ? ਇਹ ਅਸੀਂ ਆਪ ਹੀ ਬਦਲਣੀ, ਠੀਕ ਹੈ ਨਾ। ਤੇ ਤਦੱਬਰ ਵੀ ਆਪ ਕਰਨਾ ਪੈਣਾ, ਸੋਚ ਵੀ ਆਪ ਕਰਨੀ ਪੈਣੀ। ਤੇ ਜਿੱਦਾਂ ਤੁਸੀਂ ਲਫ਼ਜ਼ ਸ਼ੁਰੂ ਕੀਤਾ ਕਿ ਤੁਰਾਂਗੇ ਤਾਂ ਪਹੁੰਚਾਂਗੇ ਨਾ, ਤੁਰਾਂਗੇ ਤਾਂ ਪਹੁੰਚਾਂਗੇ, ਤੇ ਤੁਰਨਾ ਵੀ ਆਪ ਹੀ ਆ। ਇਸ ਵਾਸਤੇ ਅੱਜ ਨਹੀਂ, ਅੱਜ ਲੇਟ ਆ ਤੇ ਤੁਰ ਪੋ, ਅੱਜ ਹੀ ਤੁਰ ਪੋ, ਨਾਲੇ 20 ਸਾਲਾਂ 15 ਸਾਲਾਂ ਕਿਤੇ ਪਹੁੰਚਾਂਗੇ। ਜਦੋਂ ਤੁਸੀਂ ਇੱਕ ਪਹਿਲਾ ਪੈਰ ਪੱਟ ਲੈਂਦੇ ਆ ਨਾ ਤੇ ਪੈਂਡਾ ਇੱਕ ਪੈਰ ਘੱਟ ਹੋ ਜਾਂਦਾ ਹੈ। ਜਦੋਂ ਦੂਸਰਾ ਪੈਰ ਪੱਟ ਲਿਆ ਤੇ 2 ਪੈਰ ਘੱਟ ਗਏ, ਯਾਨੀ ਕਿ ਘਟਣਾ ਸ਼ੁਰੂ ਹੋ ਜਾਂਦਾ ਵਾ। ਤੇ ਜਦੋਂ ਤੱਕ ਪੈਰ ਪੱਟਾਂਗੇ ਨਹੀਂ ਘਟਣਾ ਕੋਈ। ਮੇਰਾ ਖਿਆਲ ਆ ਕਿ ਸ਼ਹਿਰ ਦੇ ਲੋਕਾਂ ਵਾਸਤੇ ਇੱਕ ਅੱਛੀਆਂ ਮਿਸਾਲਾਂ ਸਾਨੂੰ ਬਣਾਉਣੀਆਂ ਚਾਹੀਦੀਆਂ, ਸ਼ਹਿਰ ਦੇ ਲੋਕਾਂ ਵਾਸਤੇ ਅੱਛੀਆਂ ਖੂਬਸੂਰਤ ਜਗ੍ਹਾ ਬਣਾਉਣੀਆਂ ਚਾਹੀਦੀਆਂ, ਸ਼ਹਿਰ ਦੇ ਲੋਕਾਂ ਵਾਸਤੇ ਖੁਸ਼ੀ ਦੀਆਂ, ਮਸਰਤ ਦੀਆਂ ਔਰ ਇੱਕ ਨੌਲੇਜ ਦੀਆਂ ਚੀਜ਼ਾਂ। ਲੋਕ ਆਣ ਪਿੰਡਾਂ 'ਚ ਆਉਣ, ਨੌਲੇਜ ਲੈਣ, ਪੈਸਾ ਖਰਚ ਕਰਕੇ ਜਾਣ ਔਰ ਚੀਜ਼ਾਂ ਖਰੀਦ ਕੇ ਜਾਣ। ਇਹ ਸਾਡਾ ਬੇਸਿਕਲੀ ਸਾਡਾ ਲੁਬੇ ਲਵਾਵਾ ਹੈ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਤਾਰਕ ਤਨਵੀਰ ਸਾਹਿਬ ਨੇ, ਜਿਨ੍ਹਾਂ ਨੇ ਖਸੂਸੀ ਸਾਨੂੰ ਆਪਣਾ ਟਾਈਮ ਦਿੱਤਾ। ਤੇ ਮੈਂ ਤਾਰਕ ਤਨਵੀਰ ਸਾਹਿਬ ਨੂੰ ਇਹ ਗੱਲ ਦੱਸੀ ਜਾਵਾਂ ਵੀ ਤੁਹਾਡੇ ਨਾਲ ਸਾਡੀ ਅੱਜ ਮੁਲਾਕਾਤ ਹੋਈ ਆ। 8 ਦਿਨ ਪਹਿਲੇ ਮੈਂ ਇੱਕ ਵੀਡੀਓ ਬਣਾਈ ਸੀ, ਉਹਦੇ 'ਚ ਮੈਂ ਇਹ ਗੱਲ ਕੀਤੀ ਸੀ ਕਿ ਜਿੰਨੇ ਵੀ ਕੁਰਬਾਨੀ ਦੇ ਜਾਨਵਰ ਸ਼ਹਿਰਾਂ ਵਾਲਿਆਂ ਨੇ ਖਰੀਦਣੇ ਆ ਉਹ ਪਿੰਡਾਂ 'ਚ ਜਾ ਕੇ ਖਰੀਦੋ। ਇੱਕ ਤਾਂ ਤੁਹਾਡੇ ਆਪਣੇ ਨਿਆਣਿਆਂ ਨੂੰ ਨਾਲ ਲੈ ਕੇ ਨਿਕਲੋ, ਤੁਹਾਡੀ ਪਿੰਡਾਂ ਦੀ ਸੈਰ ਸਪਾਟਾ ਹੋ ਜਾਊਗਾ, ਤੇ ਦੂਆ ਤੁਹਾਡੇ ਸਿੱਧਾ ਗਾਹਕ ਤੁਹਾਨੂੰ ਮਿਲ ਜੂ, ਪਿੰਡਾਂ ਦਾ ਫਾਇਦਾ ਹੋ ਜੂ। ਉਹ ਪੈਸੇ ਸਿੱਧੇ ਪੂਰੇ ਪੈਸੇ ਕਿਸਾਨ ਦੀ ਜੇਬ 'ਚ ਚਲੇ ਜਾਣਗੇ, ਜਿਹੜੇ ਵਿੱਚੋਂ ਖਰੀਦ ਕੇ ਗਾਂ ਵੇਚਦੇ ਆ ਨਾ ਉਹ ਲੋਟੀ ਨਹੀਂ ਪਊਗੀ। ਉਹੀ ਗੱਲ ਅੱਜ ਤਾਰਕ ਤਨਵੀਰ ਸਾਹਿਬ ਦੇ ਮੂੰਹ ਤੁਸੀਂ ਸੁਣ ਲਈ ਵੀ ਸ਼ਹਿਰਾਂ 'ਚੋਂ ਨਿਕਲੋ, ਸਿੱਧੇ ਆ ਕੇ ਪਿੰਡਾਂ 'ਚ ਵੜੋ, ਪਿੰਡ ਤੁਹਾਡੇ ਆਪਣੇ ਆ, ਤੁਹਾਨੂੰ ਉਡੀਕਦੇ ਆ। ਮੈਂ ਅੰਜਾ ਭਾਈ ਇੱਥੇ ਇੱਕ ਗੱਲ ਕਹਿਣਾ ਚਾਹੁੰਦਾ, ਸ਼ਹਿਰ ਦੇ ਲੋਕਾਂ ਲਈ ਮੈਂ ਇੱਕ ਮਿਸਾਲ ਦੇਣਾ ਚਾਹੁੰਦਾ ਕਿ ਜਿਨ੍ਹਾਂ ਲੋਕਾਂ ਦੇ ਆਪਣੇ ਪਿੰਡ ਵਾ ਨਾ ਉਹ ਆਪਣੇ ਪਿੰਡ ਜਾਇਆ ਕਰਨ। ਹਾਂ, ਜਿਨ੍ਹਾਂ ਦੇ ਪਿੰਡ ਗਵਾਚ ਗਏ ਆਪਣਾ ਪਿੰਡ ਲੱਭਣ, ਆਪਣਾ ਪਿੰਡ ਤੇ ਜਿਨ੍ਹਾਂ ਦਾ ਪਿੰਡ ਨਹੀਂ ਹੈਗਾ ਅੰਜਮ ਸਰੋਏ ਦੇ ਪਿੰਡ ਨੂੰ ਅਡਾਪਟ ਕਰ ਵਾਹ ਵਾਹ ਵਾਹ, ਉਹਨਾਂ ਗੋਦ ਲੈ ਲੈਣ ਪਿੰਡ ਨੂੰ ਕਿ ਮੇਰਾ ਪਿੰਡ ਆ, ਮੇਰਾ ਪਿੰਡ ਆ। ਕੀ 3 ਲਫ਼ਜ਼ ਆ, ਜਿਹਦਾ ਪਿੰਡ ਹੈਗਾ ਪਿੰਡ ਜਾਇਆ ਕਰੇ, ਜਿਹਦਾ ਪਿੰਡ ਨਹੀਂ ਹੈਗਾ ਗਵਾਚ ਗਿਆ ਵਾ ਉਹ ਲੱਭੇ, ਤੇ ਜਿਹਦਾ ਪਿੰਡ ਨਹੀਂ ਹੈਗਾ ਅੰਜਮ ਸਰੋਏ ਦਾ ਪਿੰਡ ਅਡਾਪਟ ਕਰ ਲੈ। ਸਤ ਬਿਸਮਿਲ੍ਲਾ, ਸਤ ਬਿਸਮਿਲ੍ਲਾ, ਵਾਹ ਵਾਹ, ਇਹ ਤਾਂ ਗੱਲ ਹੀ ਮੁੱਕ ਗਈ। ਜਿਉਂਦੇ ਵਾਸਦੇ ਰਹੋ ਜੀ, ਵੱਡੀ ਗੱਲ ਹੋ ਗਈ। ਤਾਰਕ ਤਨਵੀਰ ਸਾਹਿਬ ਜ਼ਿੰਦਾਬਾਦ। ਅੱਜ ਮੈਂ ਖੁਸ਼ ਹੋ ਕੇ ਉਹ ਨਾਰਾ ਲਾ ਰਿਹਾ, ਜਿਹੜਾ ਨਾਰਾ ਮੈਂ ਅਖੀਰ ਦੇ ਉੱਤੇ ਵੀਡੀਓ ਤੇ ਲਾਣਾ ਹੁੰਨਾ ਵੀ ਪਾਕਿਸਤਾਨ ਜ਼ਿੰਦਾਬਾਦ, ਪੰਜਾਬ ਜ਼ਿੰਦਾਬਾਦ, ਪੰਜਾਬੀਅਤ ਜ਼ਿੰਦਾਬਾਦ ਤੇ ਕਿਸਾਨ ਜ਼ਿੰਦਾਬਾਦ। ਹਾਂ, ਸਾਡੇ ਪਿੰਡ ਜ਼ਿੰਦਾਬਾਦ। ਬਹੁਤ ਮਿਹਰਬਾਨੀ।